ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 31 ਅਗਸਤ 2017 16 ਭਾਦੋਂ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸਟ੍ਰੀਮਿੰਗ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਨ ਥਿੰਗ ਮੋਰ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਟੀਵੀ 84 ਨਾਲ ਜਿਸ ਤਰ੍ਹਾਂ ਕਿ ਫੇਸਬੁੱਕ ਰਾਹੀਂ ਜੁੜੇ ਹੋਏ ਹੋ ਤਾਂ ਅਸੀਂ ਚਾਹਾਂਗੇ ਕਿ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ। ਸ਼ੁਕਰੀਆ ਜੀ ਡਾਕਟਰ ਸਾਹਿਬ। ਹੁਣ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਅੱਜ ਸ਼ਹੀਦੀ ਦਿਨ ਹੈ, ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਨ ਤੋਂ ਬਚਾਇਆ ਸੀ ਤੇ ਅੱਜ ਦਾ ਜੋ ਸਾਡਾ ਸੱਚੋ ਸੱਚ ਦਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਅਸੀਂ ਇਹਨਾਂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਹਾਂ। ਜੀ ਡਾਕਟਰ ਸਾਹਿਬ। ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਕਿ ਇੱਕ ਪਾਸੇ ਅੱਜ ਔਰ ਅੱਜ ਦਾ ਦਿਨ ਹੀ ਹੈ 31 ਅਗਸਤ ਦਾ, ਠੀਕ ਅੱਜ ਤੋਂ 22 ਸਾਲ ਪਹਿਲਾਂ ਜੀ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਹੁੰਦੀ ਹੈ। ਔਰ ਜਦੋਂ ਅਸੀਂ ਬੀਤੇ ਦੇ ਇਤਿਹਾਸ, ਸ਼ਹੀਦਾਂ ਦੀ ਗੱਲ ਔਰ ਅਜੋਕੇ ਸੰਘਰਸ਼ ਦੇ ਸ਼ਹੀਦਾਂ ਦੀ ਗੱਲ ਕਰਦੇ, ਸ਼ਹੀਦ ਦਾ ਰੁਤਬਾ ਤਾਂ ਗੁਰੂ ਦੀ ਗੋਦ ਹੈ। ਉਹਨਾਂ ਨੂੰ ਨਾ ਸਾਡੀ ਕਿਸੇ ਟ੍ਰਿਬਿਊਟ ਦੀ ਲੋੜ ਹੈ, ਨਾ ਸਾਡੇ ਕੋਈ ਜਿਹੜੇ ਸ਼ਲਾਘਾ ਵਾਲੇ ਅਲਫਾਜ਼ ਦੀ ਲੋੜ ਹੈ। ਇਹ ਤਾਂ ਸਾਡੇ ਆਪਣੇ ਆਪ ਲਈ ਰਿਮਾਈਂਡਰ ਹੈ। ਇੱਕ ਤਾਂ ਅਕਿਰਤ ਘਣਤਾ ਤੋਂ ਬਚਣ ਦਾ ਹੈ, ਜਿੱਥੇ ਕਿ ਅਸੀਂ ਥੈਂਕਫੁਲ ਹੋਈਏ ਨਾ ਕਿ ਥੈਂਕਲੈਸ ਹੋਈਏ ਜੀ। ਦੂਸਰਾ ਆਪਣੇ ਫਰਜ਼ ਨੂੰ ਪਛਾਣਨ ਦਾ ਕਿ ਜਿਹੜੇ ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ ਔਰ ਜਿਹੜੇ ਉਹਨਾਂ ਦੇ ਅੱਗੋਂ ਵਾਰਿਸ ਕਹਾਉਂਦੇ ਨੇ, ਵਾਰਸਾਂ ਦੇ ਕੀ ਫਰਜ਼ ਹੁੰਦੇ ਨੇ ਔਰ ਵਾਰਸਾਂ ਦਾ ਕਿਵੇਂ ਇਹ ਅਖਲਾਕੀ ਫਰਜ਼ ਹੁੰਦਾ ਹੈ ਕਿ ਉਹ ਜਿਸ ਦੇ ਲਈ ਸ਼ਹਾਦਤ ਹੋਈ ਹੈ ਉਸ ਮਿਸ਼ਨ ਨੂੰ ਮੁਕੰਮਲ ਕਰਨ, ਉਸ ਮਿਸ਼ਨ ਨੂੰ ਸਫਲਤਾ ਤੱਕ ਪਹੁੰਚਾਉਣ ਜੀ। ਸੋ ਮੈਂ ਕਿਉਂਕਿ ਕੁਝ ਚੀਜ਼ਾਂ ਜਦੋਂ ਤੁਸੀਂ ਉਹਨਾਂ ਪਲਾਂ ਦੇ ਵਿੱਚ ਹੁੰਦੇ ਹੋ ਜਦੋਂ ਕਿ ਉਹ ਵਾਪਰਦੀਆਂ ਨੇ, ਤੁਹਾਡੇ ਮਨ ਦੇ ਵਿੱਚ ਕਿਹੋ ਜਿਹੇ ਭਾਵ ਆਉਂਦੇ ਨੇ ਜੀ, ਉਹਨੂੰ ਤੁਸੀਂ ਆਪਸੀ ਦੋਸਤਾਂ ਦੇ ਨਾਲ ਸ਼ੇਅਰ ਕਰੋ, ਕਲਮ ਦੇ ਹਵਾਲੇ ਕਰੋ, ਇਹ ਤੁਹਾਡੇ ਤੇ ਹੁੰਦੇ। ਔਰ ਉਹ ਜਿਹੜੇ ਸ਼ਬਦ ਜਾਂ ਜਿਹੜੇ ਤੁਹਾਡੇ ਅਹਿਸਾਸ ਉਹਨਾਂ ਪਲਾਂ 'ਚ ਬਣਦੇ ਨੇ, ਉਹਨਾਂ ਮੋਮੈਂਟਸ ਬਣਦੇ ਨੇ, ਫਿਰ ਦੁਬਾਰਾ ਕਦੇ ਨਹੀਂ ਬਣਦੇ ਜੀ। ਔਰ ਮੈਨੂੰ ਅਜੇ ਤੱਕ ਇਹ ਯਾਦ ਹੈ ਕਿ ਉਸ ਦਿਨ ਵੀਰਵਾਰ ਦਾ ਦਿਨ ਸੀ, 31 ਅਗਸਤ 1995 ਦਾ ਤੇ ਅੱਜ ਵੀ ਸੇਮ ਡੇ ਹੈ। ਹਾਂ, ਔਰ ਅਸੀਂ 1994 ਦੇ ਵਿੱਚ ਆਪਣਾ ਖਾਲਿਸਤਾਨ ਅਫੇਅਰ ਸੈਂਟਰ ਦਾ ਆਫਿਸ ਸੈਂਟਾ ਕਲੈਰਾ ਤੋਂ ਨੈਸ਼ਨਲ ਪ੍ਰੈਸ ਬਿਲਡਿੰਗ ਵਾਸ਼ਿੰਗਟਨ DC 'ਚ ਮੂਵ ਕੀਤਾ ਸੀ ਜੀ। ਪਰ ਅਸੀਂ ਉਦੋਂ ਭਾਈ ਨਰਿੰਦਰ ਸਿੰਘ ਹੋਰਾਂ ਦੇ ਪਰਿਵਾਰ ਦੀ ਜਿਹੜੀ ਮੇਜ਼ਬਾਨਤਾ ਹੈ, ਹੌਸਪਿਟੈਲਿਟੀ ਮਾਣ ਰਹੇ ਸੀ। ਔਰ ਫਿਰ ਇਹ ਫੈਸਲਾ ਹੋਇਆ ਕਿਉਂਕਿ ਆਵਾਜਾਈ ਵੀ ਬਹੁਤ ਜ਼ਿਆਦਾ ਸੀ, ਉਹਨਾਂ ਦਾ ਪਰਿਵਾਰ, ਬੱਚੇ ਵੀ ਆ ਗਏ ਸੀ ਕਿ ਹੁਣ ਅਸੀਂ ਇੱਕੋ ਬਿਲਡਿੰਗ 'ਚ ਮੂਵ ਕਰੀਏ, ਸੈਪਰੇਟ ਅਪਾਰਟਮੈਂਟਸ ਜੀ। ਔਰ 31 ਅਗਸਤ ਨੂੰ ਜਿਹੜਾ ਅਲੈਗਜ਼ੈਂਡਰੀਆ ਦੇ ਵਿੱਚ ਸੈਮੀਨਰੀ ਟਾਵਰਸ ਦੇ ਵਿੱਚ ਮੂਵ ਕਰ ਰਹੇ ਸੀ। ਔਰ ਇਹ ਵਕਤ ਜਿਹੜਾ ਹੈ ਕਿਉਂਕਿ ਟਾਈਮ ਡਿਫਰੈਂਸ ਹੈ ਇਹਨਾਂ ਦਿਨਾਂ, ਜਿਵੇਂ 9.5 ਘੰਟੇ ਦਾ ਟਾਈਮ ਡਿਫਰੈਂਸ ਹੈ ਪੰਜਾਬ ਦੇ ਨਾਲ ਜੀ। ਔਰ ਆਲਮੋਸਟ ਪੈਕਿੰਗ ਚੱਲ ਰਹੀ ਸੀ ਔਰ ਉਦੋਂ ਕੀ ਇਹ ਖਬਰ ਮਿਲੀ ਕਿ ਜਿਹੜਾ ਦੁਸ਼ਟ ਜਿਸ ਨੂੰ ਉਸ ਦੇ ਚੇਲੇ ਚਾਮਟੇ ਗੁਰੂ ਨਾਨਕ ਦਾ ਅਵਤਾਰ ਕਹਿਣ ਲੱਗ ਗਏ ਸੀ, ਜਿਹੜੇ ਹਿੰਦੂ ਪੰਜਾਬ ਦੇ ਜਿਨ੍ਹਾਂ ਨੇ ਉਹਨੂੰ ਡਾਰਲਿੰਗ ਬਣਾਇਆ ਔਰ ਅੱਜ ਤੱਕ ਵੀ ਉਹਨੂੰ ਡਾਰਲਿੰਗ ਮੰਨਦੇ ਨੇ, ਬੇਅੰਤਾ KP ਗਿੱਲ, ਉਹ ਬੇਅੰਤੇ ਨੂੰ ਭਗਵਾਨ ਰਾਮ ਦਾ ਅਵਤਾਰ ਕਹਿੰਦੇ ਸੀ। ਔਰ ਇਸ ਕਿਸਮ ਦੀ ਸਿਕਿਉਰਿਟੀ, ਇਸ ਕਿਸਮ ਦਾ ਆਲਾ ਦੁਆਲਾ, ਇਸ ਕਿਸਮ ਦਾ ਖੌਫ ਕਿ ਮੌਤ ਵੀ ਇਹ ਦੇਖਦੀ ਹੋਏਗੀ ਕਿ ਮੈਂ ਕਿਹੜੇ ਪਾਸਿਓਂ ਆਵਾਂ ਔਰ ਉਹ ਵੀ ਸਮਝਦਾ ਸੀ ਕਿ ਮੌਤ ਕਿਹੜੇ ਪਾਸਿਓਂ ਆਏਗੀ। ਜਿਵੇਂ ਬਹੁਤ ਵਾਰ ਅਸੀਂ ਜਿਹੜੇ ਇਸ ਕਿਸਮ ਦੇ ਈਵਲ ਦੀ ਹੱਦ ਤੱਕ ਪਹੁੰਚਦੇ ਨੇ, ਉਹਨਾਂ ਦੀ ਜੋ ਮਾਨਸਿਕ ਹਾਲਤ ਹੁੰਦੀ। ਔਰ ਇਸ ਖਬਰ ਨੇ ਜ਼ਾਹਰ ਹੈ ਕਿ ਵੀ ਇਹ ਇੱਕ ਇਵੇਂ ਹੀ ਸੀ ਜਿਵੇਂ ਕਹਿੰਦੇ ਨੇ ਵੀ ਅਸਮਾਨੀ ਬਿਜਲੀ ਕੜਕੀ
ਔਰ ਜਦੋਂ ਅਸਮਾਨੀ ਬਿਜਲੀ ਕੜਕਦੀ ਹੈ ਜੋ ਉਸ ਦੇ ਥੱਲੇ ਆਉਂਦਾ ਹੈ ਉਹ ਭਸਮ ਹੋ ਜਾਂਦਾ, ਉਸ ਦਾ ਕੁਝ ਨਹੀਂ ਰਹਿੰਦਾ। ਔਰ ਜਦੋਂ ਅਸੀਂ ਅਸਮਾਨੀ ਬਿਜਲੀ ਦੀ ਗੱਲ ਕਰਦੇ ਹਾਂ, ਬੇਸ਼ੱਕ ਰੱਬ ਕੋਈ ਅਸਮਾਨਾਂ 'ਚ ਨਹੀਂ ਰਹਿੰਦਾ, ਰੱਬ ਤਾਂ ਜਲ 'ਚ ਹੈ, ਥਲ 'ਚ ਹੈ, ਥੱਲੇ ਹੈ, ਉੱਤੇ ਹੈ, ਵਿਚਕਾਰ ਹੈ। ਪਰ ਬਹੁਤ ਵਾਰ ਇਹ ਕੋਈ ਸ਼ਾਇਦ ਈਸਟ ਦਾ ਕੋਈ ਰੁਝਾਨ ਬਣ ਗਿਆ। ਅਸੀਂ ਆਪਣੀ ਬੋਲਬਾਣੀ 'ਚ ਵੀ ਕਹਾਂਗੇ ਕਿ ਜੀ ਇਹ ਤਾਂ ਹੁਣ ਉੱਪਰ ਵਾਲੇ ਦੇ ਹੱਥ ਹੈ, ਜਾਂ ਅਸੀਂ ਜਦੋਂ ਦੁਆ ਵੀ ਕਰਦੇ ਹਾਂ ਉਦੋਂ ਉੱਪਰ ਵੱਲ ਮੂੰਹ ਕਰਕੇ ਜਿਹੜਾ ਉਹ ਹੁੰਦਾ ਹੈ। ਹਾਲਾਂਕਿ ਕੋਈ ਰੱਬ ਦਾ ਉੱਪਰ ਜਾਂ ਰੱਬ ਦਾ ਹਰ ਥਾਂ ਤੇ ਰਵਿਆ ਹੋਇਆ ਹੈ, ਲੇਕਿਨ ਜਦੋਂ ਅਸੀਂ ਅਸਮਾਨੀ ਬਿਜਲੀ ਦੀ ਗੱਲ ਕਰਦੇ ਹਾਂ ਅਸੀਂ ਡਿਵਾਈਨ ਜਸਟਿਸ ਦੀ ਗੱਲ ਵੀ ਕਰਦੇ ਕਿ ਵੀ ਜਦੋਂ ਕੋਈ ਮਨੁੱਖ ਇਸ ਹੱਦ ਤੱਕ ਜ਼ਬਰ ਦੀਆਂ ਜਿਹੜੀਆਂ ਹੱਦਾਂ ਟੱਪ ਜਾਂਦਾ ਹੈ ਔਰ ਲੋਕ ਬੇਬਸ ਤੇ ਨਿਮਾਣੇ ਜਿਹੇ ਹੋ ਜਾਂਦੇ ਨੇ ਜਾਂ ਉਸ ਹਾਲਤ ਤੇ ਪਹੁੰਚ ਜਾਂਦੇ ਨੇ ਕਿ ਵੀ ਉਹ ਆਲਮੋਸਟ ਉਹਨਾਂ ਨੇ ਗਿਵ ਅਪ ਕਰ ਦਿੱਤਾ ਹੁੰਦਾ ਹੈ, ਉਦੋਂ ਫਿਰ ਇਹ ਜਿਹੜਾ ਡਿਵਾਈਨ ਜਸਟਿਸ ਹੈ ਕਿਸੇ ਪਾਸਿਓਂ ਆ ਕੇ ਜਿਸ ਨੂੰ ਸਾਡੀ ਬਾਣੀ 'ਚ ਗੁਰੂ ਦਾ ਫਰਮਾਨ ਯਾਦ ਕਰਵਾਉਂਦਾ ਹੈ ਕਿ ਜਿਹੜਾ ਇਹ ਪਾਰਟ ਹੈ ਜਿਸ ਨੇ ਧਰਮ ਦੀ ਗੱਲ ਕਰਨੀ ਹੈ ਉਸ ਦਾ ਜੈਕਾਰ ਹੋਣਾ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ ਕਿ ਵੀ ਇਹ ਦੰਡ ਮਿਲਦਾ। ਹਾਲਾਂਕਿ ਜਦੋਂ ਅਸੀਂ ਅੱਡ-ਅੱਡ ਮਜ਼ਹਬੀ ਫਿਲਾਸਫੀਜ਼ ਦੀ ਗੱਲ ਕਰਦੇ ਉਹਦੇ 'ਚ ਬੇਸ਼ੱਕ ਸਾਡੇ ਵੀ ਕਈ ਜਿਹੜੇ ਨੇ ਜਦੋਂ ਇਸ ਕਿਸਮ ਦਾ ਵਾਕਿਆ ਹੁੰਦਾ ਹੈ ਔਰ ਉਹ ਫਿਰ ਇਹ ਕਹਿਣਗੇ ਜੀ ਸਿਨ ਕਿਲਸ ਦਾ ਸਿਨਰ, ਜਾਂ ਪੰਜਾਬੀ 'ਚ ਉਹਨੂੰ ਕਹਿਣਗੇ ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ। ਹਾਲਾਂਕਿ ਜਦੋਂ ਅਸੀਂ ਐਕਸ਼ਨ 'ਚ ਯਕੀਨ ਰੱਖਦੇ ਹਾਂ ਜਾਂ ਸ਼ਹਾਦਤ 'ਚ ਯਕੀਨ ਰੱਖਦੇ ਹਾਂ ਜਾਂ ਸੱਚ ਹੱਕ ਲਈ ਕੁਰਬਾਨ ਹੋਣ 'ਚ ਯਕੀਨ ਰੱਖਦੇ ਹਾਂ, ਉਹਦੇ ਨਾਲ ਇਸ ਅਖਾਣ ਦਾ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੈ, ਕਿਉਂਕਿ ਇਸ ਅਖਾਣ ਦਾ ਆਧਾਰ ਕ੍ਰਿਸਚੀਅਨਿਟੀ ਹੈ, ਈਸਾਈਅਤ ਹੈ, ਜਿਹਦੇ 'ਚ ਉਹ ਖੁਦ ਐਕਟ ਕਰਨ 'ਚ ਯਕੀਨ ਨਹੀਂ ਰੱਖਦੇ। ਉਹਨਾਂ ਦਾ ਇਹ ਹੈ ਕਿ ਜੀ ਜਿਹੜਾ ਬੰਦਾ ਪਾਪ ਕਰ ਰਿਹਾ ਹੈ ਅਲਟੀਮੇਟਲੀ ਉਹ ਪਾਪ ਹੀ ਉਹਨੂੰ ਮਾਰ ਦੇਗਾ। ਔਰ ਇਸ ਲਈ ਉਹਨਾਂ ਦੀ ਫਿਲਾਸਫੀ 'ਚੋਂ ਇਹ ਨਿਕਲਦਾ ਹੈ ਕਿ ਜੇ ਕੋਈ ਤੁਹਾਡੀ ਇੱਕ ਗੱਲ ਤੇ ਚਪੇੜ ਮਾਰੇ ਤਾਂ ਉਸ ਦੇ ਅੱਗੇ ਦੂਸਰੀ ਵੀ ਕਰ ਦਿਓ। ਇਹਨੂੰ ਅਸੀਂ ਪੈਸੀਫਿਸਟ ਵਿਚਾਰਧਾਰਾ ਵੀ ਕਹਿੰਦੇ ਹਾਂ। ਹਾਲਾਂਕਿ ਉਹਨਾਂ ਦਾ ਇੱਕ ਆਪਣਾ ਸਬੱਬ ਹੈ ਔਰ ਉਹਨਾਂ ਦਾ ਯਕੀਨ ਬਹੁਤ ਉਹਨਾਂ ਦੇ ਲਈ ਭਲਾ ਹੈ, ਲੇਕਿਨ ਜਦੋਂ ਅਸੀਂ ਆਈਡੀਓਲੋਜੀਕਲ ਗੱਲ ਕਰਦੇ ਹਾਂ ਸਿੱਖ ਫਿਲਾਸਫੀ ਦੇ ਲਿਹਾਜ਼ ਨਾਲ, ਸੋ ਅਸੀਂ ਇਹ ਇਸ ਯਤਨ 'ਚ ਨਹੀਂ ਬੈਠੇ ਰਹਿੰਦੇ ਕਿ ਕੋਈ ਦਿਨ ਆਏਗਾ ਸਿਨ ਆਟੋਮੈਟਿਕਲੀ ਸਿਨਰ ਨੂੰ ਮਾਰ ਦੇਗਾ, ਪਰ ਅਸੀਂ ਫਿਰ ਇਸ ਗੱਲ ਨੂੰ ਜਿਹੜਾ ਸਾਡੇ 10ਵੇਂ ਪਾਤਸ਼ਾਹ ਨੇ ਔਰ 6ਵੇਂ ਪਾਤਸ਼ਾਹ ਨੇ ਔਰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੇ, ਜਦੋਂ ਕਿ ਇਹਦੀ ਸ਼ੁਰੂਆਤ ਹੁੰਦੀ ਹੈ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਸੋ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕਰ ਦਿੱਤਾ ਹੈ ਕਿ ਭਾਈ ਜਿਹੜਾ ਝਗੜਾ ਹੈ ਉਹ ਸਿਰਫ ਫੂਡ ਨੂੰ ਲੈ ਕੇ ਹੀ ਨਹੀਂ ਹੈ ਕਿ ਕੀ ਖਾਣਾ ਹਰਾਮ ਹੈ ਤੇ ਕੀ ਖਾਣਾ ਹਲਾਲ ਹੈ। ਗੱਲ ਤਾਂ ਵੇ ਆਫ ਲਾਈਫ 'ਚ ਹੈ ਕਿ ਜੇ ਜੀਵੈ ਪਤ ਲੱਥੀ ਜਾਏ, ਔਰ ਉਹ ਤੁਹਾਡੀ ਸ਼ਖਸੀਅਤ ਦਾ ਵੀ, ਤੁਹਾਡੀ ਕੌਮ ਦਾ ਵੀ, ਤੁਹਾਡੇ ਮਨੁੱਖੀ ਸਮਾਜ ਦਾ ਵੀ ਇੱਕ ਆਨਰ ਹੈ। ਜੇ ਤੁਹਾਡੇ ਬਾਪ ਦੀ ਪੱਗ ਪਰੇ ਦੇ ਵਿੱਚ ਜਿਹੜਾ ਕੋਈ ਲਾਉਂਦਾ ਤੁਹਾਨੂੰ ਤੁਹਾਡੇ ਨੂੰ ਉਹ ਜ਼ਲੀਲ ਕਰਕੇ, ਜੇ ਤੁਹਾਡੀਆਂ ਭੈਣਾਂ, ਤੁਹਾਡੀਆਂ ਬੱਚੀਆਂ, ਤੁਹਾਡੀਆਂ ਮਾਤਾਵਾਂ ਨੂੰ ਕੋਈ ਬੇਪਤ ਕਰਦਾ ਔਰ ਉਹ ਫੁੰਕਾਰੇ ਮਾਰ ਰਿਹਾ ਔਰ ਉਹ ਕਹਿ ਰਿਹਾ ਕਿ ਵੀ ਆ ਜਾਓ ਦੇਖ ਲਓ ਕਿੱਥੇ ਹੈ ਤੁਹਾਡਾ ਰੱਬ, ਕਿੱਥੇ ਹੈ ਤੁਹਾਡਾ। ਔਰ ਇਹ ਉਹੀ ਦੌਰ ਸੀ ਜਦੋਂ ਕਿ ਬੇਅੰਤਾ KP ਗਿੱਲ ਬੇਅੰਤਾ ਫਰਵਰੀ 1992 ਚ ਪੰਜਾਬ 'ਚ ਜਿਹੜਾ ਅਸੈਂਬਲੀ ਚੋਣਾਂ ਤੋਂ ਬਾਅਦ ਜਿਹਦੇ 'ਚ 8% ਤੋਂ ਵੀ ਘੱਟ ਲੋਕਾਂ ਨੇ ਵੋਟਾਂ ਪਾਈਆਂ, ਮੁੱਖ ਮੰਤਰੀ ਬਣਦਾ ਔਰ ਕੋਈ ਡੈਮੋਕ੍ਰੇਸੀ ਇਸ ਕਿਸਮ ਦੀ ਕੋਈ ਇਲੈਕਸ਼ਨ ਕਮਿਸ਼ਨ ਉਹਨੂੰ ਨਿਆਂ ਸੰਗਤ ਨਹੀਂ ਠਹਿਰਾ ਸਕਦਾ ਕਿਉਂਕਿ ਸਾਰੀਆਂ ਸਿੱਖ ਧਿਰਾਂ ਨੇ ਬਾਈਕਾਟ ਦੀ ਕਾਲ ਦਿੱਤੀ ਸੀ ਔਰ ਉਹ KP ਗਿੱਲ ਜਿਹੜਾ ਹੈ ਉਸ ਦਾ DGP ਹੈ। ਔਰ ਉਸ ਦੌਰ ਦੇ ਵਿੱਚ ਜਦੋਂ ਤੱਕ ਇਹ ਮਾਰਿਆ ਜਾਂਦਾ 31 ਅਗਸਤ 1995 ਨੂੰ ਲਗਭਗ 2.5 ਸਾਲ ਦਾ ਸਮਾਂ ਬਣਦਾ, 50,000 ਤੋਂ ਜ਼ਿਆਦਾ ਜਿਹੜੇ ਸਿੱਖ ਨੌਜਵਾਨ ਨੇ ਉਹ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਜਾਂਦੇ ਨੇ। ਔਰ ਇਹ ਉਹ ਦੌਰ ਹੈ ਜਦੋਂ ਕਿ ਇਸ ਦੀ ਕਮਾਂਡ ਥੱਲੇ KP ਗਿੱਲ ਦੇ ਗੋਬਿੰਦ ਰਾਮ ਵਰਗੇ ਜਿਹੜੇ ਜ਼ਾਲਮ SSP ਬਟਾਲੇ 'ਚ ਲੱਗਾ ਹੋਇਆ ਹੈ, ਉਹ ਇਕੱਠੇ ਕਰਕੇ ਪਿੰਡਾਂ ਦੇ ਪੰਚਾਇਤਾਂ ਨੂੰ ਔਰ ਦੂਸਰੇ ਡਿਸਆਨਰ ਕਰ ਰਿਹਾ ਬੀਬੀਆਂ ਨੂੰ ਔਰ ਕਹਿ ਰਿਹਾ ਕਿ ਭਾਈ ਤੁਸੀਂ ਹੁਣ ਤੱਕ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਪੀਤਾ, ਹੁਣ ਤੁਸੀਂ ਗੋਬਿੰਦ ਰਾਮ ਦਾ ਅੰਮ੍ਰਿਤ ਪੀਓਗੇ। ਔਰ ਉਹ ਆਪਣਾ ਯੂਰਿਨ ਜਿਹੜਾ ਰੱਖ ਕਰਕੇ ਉਹ ਮਜਬੂਰ ਕਰਦਾ ਹੈ ਕਿ ਇਹਨੂੰ ਪੀਓ। ਇਸੇ ਤਰ੍ਹਾਂ ਇਹ ਉਹੀ ਦੌਰ ਹੈ ਕਿ ਝਬਾੜ ਦੇ ਇਲਾਕੇ ਦੇ ਵਿੱਚ 30-40
ਜਿਹੜੇ ਪਿੰਡਾਂ ਦੇ ਸਰਪੰਚ ਨੇ ਪੰਚ ਨੇ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਦਾ ਇੱਕ ਬ੍ਰਿਗੇਡੀਅਰ ਸ਼ਾਇਦ ਉਹਦਾ ਨਾਂ ਸਿਨਹਾ ਸੀ, ਉਹ ਕਹਿੰਦਾ ਕਿ ਵੀ ਅਸੀਂ ਜੇ ਤੁਸੀਂ ਜਿਹੜਾ ਇਹ ਨਾ ਛੱਡਿਆ ਜੋ ਤੁਸੀਂ ਮੰਗ ਰਹੇ ਹੋ ਤੇ ਅਸੀਂ ਤੁਹਾਡੇ ਸਾਰੇ ਮੇਲ ਮੈਂਬਰ ਮਾਰ ਦਿਆਂਗੇ, ਤੁਹਾਡੀਆਂ ਔਰਤਾਂ ਨੂੰ ਅਸੀਂ ਆਪਣੇ ਕੰਟੋਨਮੈਂਟਸ ਦੇ ਵਿੱਚ ਰੱਖਾਂਗੇ ਤੇ ਉਹ ਰੇਸ ਪੈਦਾ ਕਰਾਂਗੇ ਜਿਹੜੀ ਇੰਡੀਆ ਨੂੰ ਲਾਇਲ ਹੋਏ। ਔਰ ਇਹ ਔਨ ਰਿਕਾਰਡ ਹੈ, IHRO ਉਸ ਵੇਲੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀ, ਉਹਨਾਂ ਦੀ ਰਿਪੋਰਟ ਹੈ, ਹੋਰ ਬਹੁਤ ਸਾਰੀਆਂ। ਇਹ ਤਾਂ ਮੈਂ ਕੁਛ ਉਹ ਜਿਹੜਾ ਮੈਮਰੀ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਕਦੇ ਭੁਲਾ ਹੀ ਨਹੀਂ ਸਕਦੇ। ਔਰ ਇਸ ਕਿਸਮ ਦਾ ਵਰਤਾਰਾ ਔਰ ਕਿਵੇਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੀਆਂ ਕਿਲਿੰਗਸ ਹੋਈਆਂ ਨੇ ਔਰ ਬਾਅਦ ਦੇ ਵਿੱਚ ਜਿਹੜੇ ਸਬੂਤ ਫਿਰ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਜਾਣਦਿਆਂ ਹੋਇਆਂ ਵੀ ਕਿ ਇਹ ਰਸਤਾ ਕੀ ਹੈ। ਔਰ ਅਸੀਂ ਅੱਜ ਜਦੋਂ ਇਸ ਵਿਚਾਰ ਚਰਚਾ ਨੂੰ ਕਰ ਰਹੇ ਹਾਂ ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਇੱਕ ਪਾਸੇ ਅੱਜ ਬਹੁਤ ਕੁਝ ਖਾਸ ਤੌਰ ਤੇ 9/11 ਤੋਂ ਬਾਅਦ ਔਰ ਅੱਜ ਜੋ ਦੁਨੀਆ 'ਚ ਮਾਹੌਲ ਬਣਿਆ ਹੋਇਆ ਹੈ ਜੀ, ਹਰ ਚੀਜ਼ ਦਹਿਸ਼ਤਗਰਦੀ ਦੇ ਨਾਲ ਜਾਂ ਟੈਰਰਿਜ਼ਮ ਨਾਲ ਜੋੜ ਕੇ ਦੇਖੀ ਜਾਂਦੀ ਹੈ। ਇਹ ਠੀਕ ਹੈ ਕਿ ਇੱਕ ਬਹਾ ਹੁੰਦਾ ਸਮੇਂ ਦਾ ਔਰ ਉਹਦੇ 'ਚ ਬਹੁਤ ਘੱਟ ਲੋਕਾਂ ਦੇ ਕੋਲ ਉਹ ਕਨਵਿਕਸ਼ਨ ਹੁੰਦੀ ਹੈ ਜਾਂ ਉਹਨਾਂ ਦਾ ਭਰੋਸਾ ਹੁੰਦਾ ਹੈ ਕਿ ਉਹ ਉਸ ਸਾਰੇ ਦੌਰ ਦੇ ਵਿੱਚ ਵੀ ਆਪਣੀ ਆਈਡੀਓਲੋਜੀ ਨੂੰ, ਆਪਣੀ ਫਿਲਾਸਫੀ ਨੂੰ, ਆਪਣਾ ਉਹਨਾਂ ਦਾ ਜੋ ਫੇਥ ਹੈ ਉਸ ਦੇ ਨਾਲ ਕੰਪਰੋਮਾਈਜ਼ ਨਾ ਕਰਨ। ਔਰ ਅੱਜ ਸਾਡਿਆਂ 'ਚੋਂ ਵੀ ਬਹੁਤ ਸਾਰਿਆਂ ਦਾ ਇਸ ਕਿਸਮ ਦਾ ਮਾਈਂਡ ਸੈਟ ਹੈ ਕਿ ਅਸੀਂ ਜੁਝਾਰੂਆਂ ਤੋਂ, ਉਹਨਾਂ ਦੀ ਲੈਗੇਸੀ ਤੋਂ, ਉਹਨਾਂ ਦੀ ਸ਼ਹਾਦਤ ਤੋਂ, ਉਹਨਾਂ ਦੀ ਕੁਰਬਾਨੀਆਂ ਵੱਲ ਪਿੱਠ ਕਰਦੇ ਹਾਂ ਕਿ ਕਿਤੇ ਕੋਈ ਸਾਨੂੰ ਦਹਿਸ਼ਤਗਰਦਾਂ ਦਾ ਹਮਦਰਦ ਨਾ ਕਹਿ ਦੇ। ਪਰ ਇਹ ਅਨਫੋਰਚੂਨੇਟਲੀ 9/11 ਤੋਂ ਬਾਅਦ ਹੋਰ ਵੀ ਐਸਾ ਮਾਹੌਲ ਸਿਰਜਿਆ ਗਿਆ ਜਿਹਦੇ 'ਚ ਕਿ ਫਰੀडम ਫਾਈਟਰ, ਮਿਲੀਟੈਂਟ ਤੇ ਟੈਰਰਿਸਟ ਇਹ ਤਿੰਨੋਂ ਹੀ ਜਿਹੜੇ ਨੇ ਉਹ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤੇ ਗਏ। ਔਰ ਕਿਉਂਕਿ ਸ਼ੂਟ ਕਰਦਾ ਹੈ ਇਹਨਾਂ ਵੈਸਟਰਨ ਕੰਟਰੀਜ਼ ਦਾ ਵੀ ਕਿਹਨੂੰ ਮੁਜਾਹਿਦੀਨ ਬਣਾਉਣਾ ਹੈ, ਹੋਲੀ ਵਾਰੀਅਰ ਬਣਾਉਣਾ ਹੈ, ਕਿਹਨੂੰ ਕਦੋਂ ਦਹਿਸ਼ਤਗਰਦ ਬਣਾਉਣਾ ਹੈ, ਇਹ ਇਹਨਾਂ ਦੇ ਹੱਥ ਹੈ। ਔਰ ਇਸ ਸਾਰੇ ਦੌਰ ਦੇ ਵਿੱਚ ਸਾਡੇ ਇਹਨਾਂ 3 ਦਹਾਕਿਆਂ ਤੋਂ ਜ਼ਿਆਦਾ ਦੇ ਸਮੇਂ ਦੇ ਜਿਹੜੇ ਬਹੁਤ ਸਾਰੇ ਉਹ ਬਹੁਤ ਅੰਜੀਮ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਉਹਨਾਂ ਨੂੰ ਵੀ ਅਸੀਂ ਜਿਹੜਾ ਉਹ ਸੈਲੀਬ੍ਰੇਟ ਕਰਨ ਤੋਂ ਇਨਕਾਰ ਕਰਦੇ ਹਾਂ, ਉਹਨਾਂ ਨੂੰ ਰੈਕਗਨਾਈਜ਼ ਕਰਨ ਤੋਂ ਹੀ ਇਨਕਾਰ ਕਰਦੇ ਹਾਂ। ਔਰ ਪੰਜਾਬ ਦੇ ਵਿੱਚ ਇਹ ਦੌਰ ਅੱਜ ਵੀ ਦੇਖਿਆ ਜਾ ਰਿਹਾ। ਹਾਲਾਂਕਿ ਜਦੋਂ ਕੌਮ ਦਾ ਪ੍ਰੈਸ਼ਰ ਬਣਦਾ ਉਦੋਂ ਗੱਲ ਹੋਰ ਹੁੰਦੀ ਹੈ, ਲੇਕਿਨ ਇਹਦੇ ਬਾਵਜੂਦ ਕਿਵੇਂ ਜਿਹੜੇ ਮੌਕੇ ਦੇ ਲੋਕ ਨੇ ਔਰ ਇਹਦੇ 'ਚ ਸਾਨੂੰ ਕੋਈ ਹਿਰਖ ਕਰਨ ਦੀ ਲੋੜ ਵੀ ਨਹੀਂ ਹੈ। ਜੇ ਅਸੀਂ ਅੰਗਰੇਜ਼ੀ ਦੌਰ ਦੇ ਵਿੱਚ 98 ਸਾਲ ਜਿਨ੍ਹਾਂ ਦਾ ਦੌਰਾ ਰਿਹਾ ਉਦੋਂ ਕੋਈ ਮਦਨ ਲਾਲ ਢੀਂਗਰਾ ਜਾਂ ਸ਼ਹੀਦ ਭਗਤ ਸਿੰਘ ਜਾਂ ਸ਼ਹੀਦ ਊਧਮ ਸਿੰਘ ਉਹਨਾਂ ਨੂੰ ਸ਼ਹੀਦ ਕਹਿ ਕੇ ਉਹਨਾਂ ਦੇ ਕੋਈ ਯਾਦਗਾਰੀ ਸਮਾਗਮ ਨਹੀਂ ਸੀ ਹੁੰਦੇ। ਉਦੋਂ ਵੀ ਜਿਹੜੇ ਇਸ ਕਿਸਮ ਦੇ ਜਿਵੇਂ ਅੱਜ ਦੇ ਅਕਾਲੀ ਨੇ ਔਰ ਟੁਚੇ ਕਾਂਗਰਸੀ ਔਰ ਦੂਜੇ ਨੇ ਜੋ ਅੱਜ ਉਹ ਕਰ ਰਹੇ ਨੇ ਸਾਡੇ ਅਜੋਕੇ ਸ਼ਹੀਦਾਂ ਪ੍ਰਤੀ, ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਪ੍ਰਤੀ ਜਾਂ ਜਿੰਦੇ ਸੁਖੇ ਪ੍ਰਤੀ ਜਾਂ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ 'ਚ ਜਦੋਂ ਅਕਾਲ ਤਖਤ ਤੇ ਸਮਾਗਮ ਹੁੰਦਾ ਕਿਉਂਕਿ ਇਹਨਾਂ ਦੀ ਉਹ ਮਜਬੂਰੀ ਹੈ ਕਿ ਇਹ ਕਰਨ ਤੇ ਉੱਥੋਂ ਸਾਰੀ ਨਾ ਅਕਾਲ ਤਖਤ ਦਾ ਜਥੇਦਾਰ ਉਹ ਤਾਂ ਉਹੀ ਪੰਥ ਨੇ ਨਕਾਰਿਆ ਹੋਇਆ, ਪਰ ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਅੱਗੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਸਿਰੋਪਾਓ ਦਿੰਦਾ ਸੀ, ਐਤਕੀ ਉਹ ਵੀ ਗਾਇਬ, ਸਾਰੀ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਕਿ ਸਾਨੂੰ ਕਿਤੇ ਜਿਹੜਾ ਉਹ ਦਹਿਸ਼ਤਗਰਦੀ ਦੇ ਨਾਲ ਨਾ ਜੋੜ ਦਿੱਤਾ ਜਾਏ। ਔਰ ਇਹਦੇ ਬਾਵਜੂਦ ਕਿ ਜਦੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਹੀ ਨਹੀਂ ਦੁਨੀਆ ਭਰ ਸਿੱਖ ਖਲੋਤੇ ਔਰ ਉਦੋਂ ਅਕਾਲ ਤਖਤ ਦੇ ਜਥੇਦਾਰ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ, ਰਾਜੋਆਣਾ ਨੂੰ ਜਿੰਦਾ ਸ਼ਹੀਦ ਐਲਾਨਿਆ। ਲੇਕਿਨ ਇਸ ਗੱਲ ਨੂੰ ਵੀ 5 ਸਾਲ ਹੋ ਗਏ ਨੇ, ਅੱਜ ਤੱਕ ਭਾਈ ਦਿਲਾਵਰ ਸਿੰਘ ਦੀ ਫੋਟੋ ਜਿਹੜੀ ਹੈ ਤਸਵੀਰ ਉਹ ਸੈਂਟਰਲ ਸਿੱਖ ਮਿਊਜ਼ੀਅਮ ਨੇ। ਇਹ ਟ੍ਰੇਟਰਸ ਔਰ ਜਿਹੜੇ ਲੋਕ ਵੇਲੇ ਦੇ ਹਾਕਮਾਂ ਦੇ ਡਰ ਥੱਲੇ ਰਹਿ ਕੇ ਹਰਾਮਖੋਰ ਹੋਣਾ ਜਿਹੜਾ ਉਹ ਕਬੂਲ ਕਰਦੇ ਨੇ, ਇਹ ਉਹਨਾਂ ਦਾ ਸਬੂਤ ਹੈ। ਔਰ ਇਹੀ ਅੱਜ ਦੇ ਸਮਾਗਮ 'ਚ ਵੀ ਦੇਖਣ ਨੂੰ ਮਿਲਿਆ। ਔਰ ਇਸ ਹੱਦ ਤੱਕ ਈਵਨ ਇੰਗਲਿਸ਼ ਮੀਡੀਆ ਨੇ ਰਿਪੋਰਟ ਕੀਤਾ ਹੈ ਕਿ ਵੀ ਉਹਨਾਂ ਦੀ ਟਾਸਕ ਫੋਰਸ ਔਰ ਇੰਟੈਲੀਜੈਂਸ ਏਜੰਸੀਆਂ ਦੇ ਬੰਦਿਆਂ ਨੇ ਇਸ ਕਦਰ ਉੱਪਰ ਅਕਾਲ ਤਖਤ ਸਾਹਿਬ ਕਿਉਂਕਿ ਪਹਿਲੇ ਫਲੋਰ ਦੇ ਉੱਤੇ ਉਹ ਭੋਗ ਪਿਆ, ਉਹ ਸਾਰੀ ਥਾਂ ਉਹਨਾਂ ਨੇ ਸਵੇਰੇ 4-5 ਵਜੇ ਮੰਨ ਲਈ ਸੀ ਕਿ ਈਵਨ ਜਦੋਂ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਦੇ ਔਰ ਦੂਸਰੇ ਵੀ ਆਏ ਉਹਨਾਂ ਦੇ ਬਹਿਣ ਲਈ ਕੋਈ ਥਾਂ ਨਹੀਂ ਸੀ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਵੀ ਇਹ ਨਾ ਹੋਏ ਕਿ ਵੀ ਉੱਥੋਂ ਕੋਈ ਪੰਥਕ ਏਜੰਡੇ ਦੀ ਗੱਲ ਹੋ ਜਾਏ। ਹਾਲਾਂਕਿ ਇਹਦੇ ਬਾਵਜੂਦ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸਾਥੀ ਜਿਨ੍ਹਾਂ ਨੇ
ਅੱਜ ਵੀ ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ 2015 ਚ 10 ਨਵੰਬਰ ਨੂੰ ਜਥੇਦਾਰ ਥਾਪਿਆ ਅਕਾਲ ਤਖਤ ਸਾਹਿਬ ਦਾ ਜਿਹੜਾ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਆ ਉਹਨਾਂ ਨੇ ਜਿਹੜਾ ਆਪਣਾ ਮੈਸੇਜ ਭੇਜਿਆ ਭਾਈ ਜਗਤਾਰ ਸਿੰਘ ਹਵਾਰਾ ਨੇ ਔਰ ਉਹਨਾਂ ਦੇ ਜਿਨ੍ਹਾਂ ਨੂੰ ਧਰਮ ਦੇ ਬਾਪੂ ਜੀ ਕਰਕੇ ਉਹ ਜਾਣਦੇ ਨੇ ਸ਼ਾਇਦ ਉਹਨਾਂ ਦਾ ਗੁਰਬਚਨ ਸਿੰਘ ਨਾਂ ਹੈ ਗੁਰਬਚਨ ਸਿੰਘ ਜਾਂ ਗੁਰਚਰਨ ਸਿੰਘ ਮੈਂ ਪੈਨ ਡਾਊਨ ਨਹੀਂ ਕੀਤਾ ਜੀ ਉਹਨਾਂ ਨੇ ਉਹਨਾਂ ਦਾ ਉਹ ਮੈਸੇਜ ਵੀ ਪੜ੍ਹਿਆ ਔਰ ਉਹਦੇ ਚ ਉਹਨਾਂ ਨੇ ਜਥੇਦਾਰ ਹਵਾਰਾ ਨੇ ਕਿਹਾ ਕਿ ਭਾਈ ਕੌਮ ਜਿਹੜਾ ਇਸ ਵੇਲੇ ਆਜ਼ਾਦੀ ਦੇ ਲਈ ਇਕੱਠੀ ਹੋਏ ਔਰ ਇਹ ਵੀ ਇਹਨਾਂ ਦੀ ਇੱਕ ਕਾਵਰਡ ਇੱਕ ਪਾਸੇ ਭਗੌੜਾਪਨ ਉਹ ਸ਼ੋਅ ਵੀ ਕਰ ਰਹੇ ਨੇ ਕਿ ਵੀ ਅਸੀਂ ਇਹਨਾਂ ਨਾਲ ਨਹੀਂ ਹੈ ਪਰ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਦਿਲਾਵਰ ਸਿੰਘ ਸਿੱਖਾਂ ਦੇ ਦਿਲਾਂ 'ਚ ਵਸਦਾ ਹੈ ਇਸ ਲਈ ਉਹਨਾਂ ਦੇ ਜਿਹੜੇ ਜ਼ਰ ਖਰੀਦ ਉਹ ਰੱਖੀ ਹੋਈ ਟਾਸਕ ਫੋਰਸ ਹੈ ਔਰ ਪੁਲਸੀਏ ਚਿੱਟ ਕਪੜੀਏ ਕਿਸੇ ਦਾ ਹੌਸਲਾ ਨਹੀਂ ਪਿਆ ਹੈ ਕਿ ਉਹ ਉਹਨਾਂ ਨੂੰ ਰੋਕਣ ਕਿ ਅਕਾਲ ਤਖਤ ਤੇ ਖਲੋ ਕੇ ਜਿਹੜਾ ਉਹਨਾਂ ਦਾ ਮੈਸੇਜ ਪੜ੍ਹਿਆ ਜਾ ਰਿਹਾ ਸੋ ਇਹ ਜਦੋਂ ਅਸੀਂ ਬਾਅਣਖ ਔਰ ਬੇਅਣਖ ਬਾਗੈਰਤ ਔਰ ਬੇਗੈਰਤ ਹਲਾਲ ਖੋਰ ਤੇ ਹਰਾਮ ਖੋਰ ਇਹਨਾਂ ਵੱਲ ਦੇਖਦੇ ਹਾਂ ਤੇ ਉਹਨਾਂ ਲਈ ਤੁਹਾਨੂੰ ਕੋਈ ਬਹੁਤੇ ਬੀਤੇ ਦੇ ਇਤਿਹਾਸ ਨੂੰ ਦੇਖਣ ਦੀ ਲੋੜ ਨਹੀਂ ਹੈ ਇਹ ਸਾਹਮਣੇ ਹੀ ਤੁਰੇ ਫਿਰਦੇ ਨੇ ਜਿਵੇਂ ਜੇ ਸ਼ਹੀਦ ਭਗਤ ਸਿੰਘ ਊਧਮ ਸਿੰਘ ਮਦਨ ਲਾਲ ਢੀਂਗਰਾ ਮਦਨ ਲਾਲ ਢੀਂਗਰਾ ਪਹਿਲਾਂ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹਨੇ ਇੰਗਲੈਂਡ 'ਚ ਜਾ ਕੇ ਇੱਕ ਜਿਹੜਾ ਉੱਥੋਂ ਦਾ ਸੈਕਟਰੀ ਸੀ ਇੰਡੀਆ ਨਾਲ ਡੀਲ ਕਰਦਾ ਉਹਨੂੰ ਸਜ਼ਾ ਯਾਫਤਾ ਕੀਤਾ ਪਰ ਉਹਦਾ ਪਿਓ ਜੱਜ ਸੀ ਭਰਾ ਹਾਈਲੀ ਐਜੂਕੇਟਡ ਉਹਨਾਂ ਨੇ ਉਦੋਂ ਡਿਸਓਨ ਕਰਤਾ ਸੀ ਉਹਨਾਂ ਨੂੰ ਕਿ ਸਾਡਾ ਕੋਈ ਸਬੰਧ ਨਹੀਂ ਸਾਡਾ ਤਾਂ ਪਰਿਵਾਰ ਕਲੰਕਿਤ ਕਰਤਾ ਇਹਨੇ ਔਰ ਉਦੋਂ ਹੀ ਨਹੀਂ ਮੈਂ ਹੁਣ ਵੀ ਦੇਖ ਰਿਹਾ ਸੀ ਪਿਛਲੇ ਦਿਨਾਂ 'ਚ ਮਦਨ ਲਾਲ ਢੀਂਗਰਾ ਦਾ ਦਿਨ ਮਨਾਇਆ ਗਿਆ ਤਾਂ ਉਹਦੇ ਥੱਲੇ ਕਾਲਮ ਸੀ ਇਹ ਕਾਮੈਂਟ ਸੀ ਕਿ ਉਹਦੇ ਟੱਬਰ ਦਾ ਜਿਹੜੇ ਅੱਗੋਂ 2-3 ਪੀੜ੍ਹੀਆਂ ਅੱਗੇ ਹੋ ਗਈਆਂ ਉਹਨਾਂ ਨੇ ਬਿਲਕੁਲ ਉਹਨਾਂ ਤੋਂ ਕਿਨਾਰਾ ਕੀਤਾ ਸੋ ਇਹ ਨਹੀਂ ਕਿ ਉਸ ਜਨਰੇਸ਼ਨ ਨੇ ਉਸ ਤੋਂ ਬਾਅਦ ਵਾਲਿਆਂ ਨੂੰ ਵੀ ਉਹਨਾਂ ਨੂੰ ਲੱਗਿਆ ਕਿ ਜੀ ਸਾਡੇ ਨਾਲ ਇਹ ਦਹਿਸ਼ਤਗਰਦੀ ਦਾ ਨਾ ਚੰਬੜ ਜਾਏ ਹਾਲਾਂ ਮਦਨ ਲਾਲ ਢੀਂਗਰਾ ਬਹੁਤ ਬਹਾਦਰ ਹਾਈਲੀ ਇੰਟੈਲੀਜੈਂਟ ਮੁੰਡਾ 21 ਸਾਲ ਦਾ ਸੀ ਜਦੋਂ ਉਹਨੇ ਕੰਮ ਕੀਤਾ ਔਰ ਹੱਸਦੇ ਫਾਂਸੀ ਤੇ ਚੜ੍ਹਿਆ ਔਰ ਅਖੀਰ ਵੇਲੇ ਵੀ ਉਹਨੇ ਕੰਟੈਂਪਟ ਦਿਖਾਇਆ ਔਰ ਇਹੀ ਹਾਲ ਅਸੀਂ ਦੇਖਦੇ ਹਾਂ ਕਿ ਸ਼ਹੀਦ ਊਧਮ ਸਿੰਘ ਦੇ ਮੌਕੇ ਤੇ ਗਾਂਧੀ ਨੇ ਐਨ ਐਕਟ ਆਫ ਏ ਮੈਡਮੈਨ ਕਿਹਾ ਨਹਿਰੂ ਦਾ ਕੀ ਕਾਮੈਂਟ ਸੀ ਭਗਤ ਸਿੰਘ ਪ੍ਰਤੀ ਔਰ ਉਸ ਦੌਰ ਦੇ ਸਾਰੇ ਹੀ ਸ਼ਹੀਦਾਂ ਪ੍ਰਤੀ ਸੋ ਇਸ ਲਈ ਹਿਰਖ ਨਹੀਂ ਹੋਣਾ ਚਾਹੀਦਾ ਕਿਉਂਕਿ ਇਹੀ ਨੇ ਅੱਜ ਮੁੜ ਕੇ ਉਹੀ ਗਿਆਨੀ ਜ਼ੈਲ ਸਿੰਘ ਉਸੇ ਹੀ ਕਾਂਗਰਸ ਦਾ ਦੁਮ ਛੱਲਾ ਉਹਨਾਂ ਦੀਆਂ ਐਸ਼ਜ਼ ਊਧਮ ਸਿੰਘ ਦੀਆਂ ਲਿਆ ਕੇ ਸਿਰ ਤੇ ਚੁੱਕੇ ਸਾਰੇ ਪੰਜਾਬ ਭਾਰਤ ਭਰ ਚ ਘੁੰਮਦਾ ਰਿਹਾ ਜੇ ਵੋਟਾਂ ਲੈਣੀਆਂ ਨੇ ਮੈਮੋਰੀਅਲ ਵੀ ਬਣਾਉਣ ਦੀ ਗੱਲ ਹੁੰਦੀ ਹੈ ਭਗਤ ਸਿੰਘ ਦਾ ਬੁੱਤ ਵੀ ਪਾਰਲੀਮੈਂਟ 'ਚ ਲੱਗਾ ਹੈ ਔਰ ਉਹ ਸਾਰੇ ਨੂੰ ਜਿਹੜਾ ਉਹ ਹੁਣ ਪੰਜਾਬ ਸਰਕਾਰ ਵੀ ਯਕੀਨੀ ਕਰਦੀ ਹੈ ਜਿੱਦਣ ਉਹਦਾ ਜਨਮ ਦਿਨ ਹੈ ਉਦੋਂ ਦੀ ਵੀ ਛੁੱਟੀ ਹੁੰਦੀ ਹੈ ਜਿੱਦਣ ਉਹਦਾ ਸ਼ਹੀਦੀ ਦਿਨ ਹੈ ਉਦੋਂ ਦੀ ਵੀ ਛੁੱਟੀ ਹੁੰਦੀ ਸੋ ਕੁੱਲ ਮਿਲਾ ਕੇ ਇਹ ਇੱਕ ਵਰਤਾਰਾ ਔਰ ਮੈਂ ਗੱਲ 31 ਮਾਰਚ 1995 ਦੀ ਕਰ ਰਿਹਾ ਸੀ ਕਿਉਂਕਿ ਚੜ੍ਹਦੀ ਕਲਾ ਇੰਟਰਨੈਸ਼ਨਲ ਜਿਹੜਾ ਪਪੂਲਰ ਨਿਊਜ਼ਪੇਪਰ ਹੈ 80s ਤੋਂ ਬਾਅਦ ਦਾ ਚੱਲ ਰਿਹਾ 1993 ਤੋਂ ਜਿਹੜਾ ਉਸ ਦੇ ਐਡੀਟਰ ਇਨ ਚੀਫ ਦੇ ਤੌਰ ਤੇ ਮੈਂ ਉਸ ਦਾ ਐਡੀਟੋਰੀਅਲ ਵੀ ਲਿਖਦਾ ਔਰ ਖਾਲਿਸਤਾਨ ਕਾਲਿੰਗ ਕਾਲਮ ਵੀ ਹੁੰਦਾ ਉਦੋਂ ਬੁੱਧਵਾਰ ਇਹ ਪੇਪਰ ਜਾਂਦਾ ਸੀ ਔਰ ਵਿੱਚ 3-4 ਦਿਨ ਪਏ ਔਰ ਜਿਉਂ ਹੀ ਅਗਲਾ ਇਸ਼ੂ ਪਰ ਮੈਂ ਉਸ ਦਿਨ ਹੀ ਸ਼ਾਮ ਨੂੰ ਇਹ ਹਾਲਾਂਕਿ ਅਜੇ ਸਮਾਨ ਅੱਧਾ ਅਨਪੈਕਡ ਪਿਆ ਸੀ ਮੈਂ ਪੈਨ ਪੇਪਰ ਚੁੱਕਿਆ ਔਰ ਪਿਛਲੇ ਕਈ ਸਾਲਾਂ ਤੋਂ ਚੜ੍ਹਦੀ ਕਲਾ ਦੇ ਕਾਲਮ 'ਚ ਉਸ ਹਿਸਟਰੀ ਦੇ ਝਰੋਖੇ 'ਚੋਂ ਦੇਖਣ ਦੇ ਲਈ ਕਿ ਵੀ ਕੀ ਸੀ ਉਸੇ ਨੂੰ ਹੀ ਰਿਪੀਟ ਕੀਤਾ ਜਾਂਦਾ ਹੈ ਔਰ ਮੈਂ ਉਸ ਦੀਆਂ ਮੁੱਢਲੀਆਂ ਲਾਈਨਾਂ ਤਾਂ ਕਿ ਬਹੁਤ ਸਾਰੀ ਜਿਹੜੇ ਹੁਣ 22 ਸਾਲ ਬਾਅਦ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਹ ਕੀ ਪਲ ਸੀ ਔਰ ਇੱਕ ਪਾਸੇ ਜਦੋਂ ਮੈਂ ਇਹ ਸ਼ੁਰੂ 'ਚ ਹੀ ਕਿਹਾ ਕਿ ਵੀ ਜਿਹਨੂੰ ਅਸੀਂ ਸ਼ਹੀਦ ਕਹਿੰਦੇ ਹਾਂ ਜਾਂ ਆਜ਼ਾਦੀ ਘੁਲਾਟੀਆ ਇੱਕ ਮੰਤਵ ਲਈ ਹੈ ਔਰ ਜਿਹੜਾ ਦਹਿਸ਼ਤਗਰਦ ਉਹਦੇ 'ਚ ਫਰਕ ਕੀ ਹੈ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਜਿਹਦੇ 'ਚ ਕਿ ਬੇਅੰਤ ਸਿੰਘ ਮੁੱਖ ਮੰਤਰੀ ਮਾਰਿਆ ਗਿਆ ਔਰ ਜ਼ਾਹਰ ਹੈ ਕਿ 18-19 ਉਹਦੇ ਕਮਾਂਡੋ ਵੀ ਜਿਹੜੇ ਨੇ ਉਹ ਮਰੇ ਜਿਨ੍ਹਾਂ ਦੇ ਲਈ ਅਸੀਂ ਸਮਝਦੇ ਹਾਂ ਵੀ ਉਹ ਤਾਂ ਨੌਕਰੀ ਕਰਦੇ ਨੇ ਉਹ ਬੇਗੁਨਾਹ ਨੇ ਪਰ ਜਦੋਂ ਇਸ ਕਿਸਮ ਦਾ ਜ਼ਾਬਰ ਮਰਦਾ ਹੈ ਜੇ ਹੁਣ ਰਾਵਣ ਦੀ ਕਹਾਣੀ ਇਹਨਾਂ ਦੀ ਨੂੰ ਯਕੀਨ ਕਰਨਾ ਹੋਏ ਤੇ ਰਾਵਣ ਸਾਰੀ ਸ੍ਰੀਲੰਕਾ ਨੂੰ ਲੈ ਬੈਠਾ ਕਿੰਨੇ ਹੋਰ ਹੋਏ ਜਦੋਂ ਵੀ ਕੋਈ ਈਵਲ ਦਾ ਰਸਤਾ ਚੁਣਦਾ ਔਰ ਇਹਦੇ 'ਚ ਕੀ ਵਾਪਰਿਆ ਐਗਜ਼ੈਕਟਲੀ ਕੀ ਹੋਇਆ ਕਿਉਂਕਿ 2-4 ਲਾਈਨਾਂ ਦੇ ਵਿੱਚ ਹੀ ਉਹਦੀ ਬਿਗਨਿੰਗ ਸੀ ਮੇਰਾ ਐਡੀਟੋਰੀਅਲ ਜਿਹੜਾ ਚੜ੍ਹਦੀ ਕਲਾ 'ਚ ਉਸ 31 ਅਗਸਤ ਵਾਲੀ ਸ਼ਾਮ ਦਾ ਲਿਖਿਆ ਛਪਿਆ ਉਸ ਹਫ਼ਤੇ 31 ਉਹਦਾ ਸੀ ਸ਼ਹੀਦ ਦਿਲਾਵਰ ਸਿੰਘ ਉੱਪਰ ਉਹਨਾਂ ਨੂੰ ਐਟਰੀਬਿਊਟ ਕਰਕੇ ਦਿੱਲੀ ਦੇ ਤਾਜਦਾਰੋ ਕੰਧ ਤੇ ਲਿਖਿਆ ਪੜੋ
ਰੀਡ ਦਾ ਰਾਈਟਿੰਗ ਔਨ ਦਾ ਵਾਲ, ਕਿਉਂਕਿ ਜਿਹੜੇ ਤਖਤੋ ਤਾਜਾਂ ਵਾਲੇ ਹੁੰਦੇ ਨੇ ਉਹਦੇ ਹੰਕਾਰ ਦੇ ਵਿੱਚ ਭੁੱਲ ਜਾਂਦੇ ਨੇ, ਉਹ ਸਮਝਦੇ ਨੇ ਵੀ ਅਸੀਂ ਅਜਿੱਤ ਹੈ, ਅਸੀਂ ਮਨ ਮਰਜ਼ੀ ਕਰ ਸਕਦੇ। 31 ਅਗਸਤ ਨੂੰ ਚੰਡੀਗੜ੍ਹ ਸ਼ਹਿਰ ਦੀ 8 ਮੰਜ਼ਲਾ ਸਕੱਤਰੇਤ ਬਿਲਡਿੰਗ ਵਿੱਚ ਲੱਗੀਆਂ ਸਾਰੀਆਂ ਕੰਧ ਘੜੀਆਂ 5:13 ਤੇ ਇੱਕ ਜ਼ਬਰਦਸਤ ਧਮਾਕੇ ਨਾਲ ਖਲੋ ਗਈਆਂ। ਜਦੋਂ ਬਹੁਤ ਧਮਾਕਾ ਹੁੰਦਾ ਹੈ ਤੇ ਜਿੰਨੇ ਇਲੈਕਟ੍ਰੋਨਿਕ ਕਲੌਕ ਹੁੰਦੇ ਨੇ ਉਹ ਸਾਰੀਆਂ ਘੜੀਆਂ ਉਸ ਟਾਈਮ ਤੇ ਹੀ ਖਲੋਤੇ। ਸੋ ਕਿਸੇ ਨੂੰ ਭੁਲੇਖਾ ਨਾ ਰਹੇ ਕਿ ਕਿਸ ਫਾਈਨ ਪਲ ਦੇ ਵਿੱਚ ਜਿਹੜਾ ਇਸ ਦੁਸ਼ਟ ਨੂੰ ਸਜ਼ਾ ਦਿੱਤੀ ਗਈ। 31 ਅਗਸਤ ਨੂੰ ਚੰਡੀਗੜ੍ਹ ਸ਼ਹਿਰ ਦੀ 8 ਮੰਜ਼ਲਾ ਸਕੱਤਰੇਤ ਬਿਲਡਿੰਗ ਵਿੱਚ ਲੱਗੀਆਂ ਸਾਰੀਆਂ ਕੰਧ ਘੜੀਆਂ 5:13 ਤੇ ਇੱਕ ਜ਼ਬਰਦਸਤ ਧਮਾਕੇ ਨਾਲ ਖਲੋ ਗਈਆਂ। ਸਿਰਫ ਘੜੀਆਂ ਹੀ ਨਹੀਂ ਖਲੋਤੀਆਂ, ਝੋਲੀ ਚੁੱਕਾਂ ਵੱਲੋਂ ਭਗਵਾਨ ਰਾਮ ਤੇ ਗੁਰੂ ਨਾਨਕ ਦਾ ਅਵਤਾਰ ਕਹਿ ਕੇ ਪੁਕਾਰੇ ਜਾਂਦੇ ਪੰਜਾਬ ਦੇ ਅਖੌਤੀ ਸ਼ੇਰੇ ਪੰਜਾਬ, ਦਿੱਲੀ ਦਰਬਾਰ ਦੇ ਪੰਜਾਬ ਵਿੱਚ ਥਾਪੇ ਸੂਬੇਦਾਰ, ਅਸਲ ਵਿੱਚ ਫੌਜ ਵਿੱਚੋਂ ਰਿਟਾਇਰ ਹੋਇਆ ਹੌਲਦਾਰ, ਸਿੱਖ ਕੌਮ ਵਿੱਚ ਅਤ ਤਿਰਸਕਾਰਤ ਵਿਅਕਤੀ, ਬੇਅੰਤੇ ਦੇ ਸਰੀਰ ਦੇ ਤੂੰਬੇ ਵੀ ਕਈ 100 ਗਜ਼ ਦੂਰ ਜਾ ਖਿਲਰੇ। ਜੀ ਕਮਾਂਡੋਆਂ ਸਮੇਤ ਲਗਭਗ 1.5 ਦਰਜਨ ਹੋਰ ਵਿਅਕਤੀ ਇਸ ਹਾਦਸੇ ਵਿੱਚ ਮਾਰੇ ਗਏ, ਜਿਨ੍ਹਾਂ ਦਾ ਸਾਨੂੰ ਅਫਸੋਸ ਹੈ। 1991 ਵਿੱਚ ਮਦਰਾਸ ਵਿੱਚ ਰਾਜੀਵ ਗਾਂਧੀ ਦੇ ਅੰਤ ਤੋਂ ਬਾਅਦ, ਜਿਸ ਵਿੱਚ ਇੱਕ ਤਾਮਿਲ ਲੜਕੀ ਧੇਨੂ ਨੇ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਉਸ ਨੂੰ ਉਡਾਇਆ ਸੀ, ਇਹ ਸਭ ਤੋਂ ਵੱਡਾ ਧਮਾਕੇ ਭਰਿਆ ਇੱਕ ਰਾਜਸੀ ਜ਼ਾਲਮ ਲੀਡਰ ਦਾ ਅੰਤ ਸੀ। ਰਾਜੀਵ ਗਾਂਧੀ ਨੂੰ ਜਦੋਂ ਮਾਰਿਆ ਗਿਆ ਉਦੋਂ ਉਹ ਪ੍ਰਧਾਨ ਮੰਤਰੀ ਨਹੀਂ ਸੀ ਤੇ ਮਾਰਿਆ ਵੀ ਉਸ ਨੂੰ ਇੱਕ ਪਬਲਿਕ ਜਲਸੇ ਦੌਰਾਨ ਗਿਆ ਸੀ। ਪਰ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਹੈ, ਜਿਹੜਾ ਕਿ ਕੁੱਲ ਪੰਜਾਬ ਦੀ ਹੀ ਨਹੀਂ ਭਾਰਤ ਦੀ ਹਿੰਦੂ ਲੁਕਾਈ ਦਾ ਡਾਰਲਿੰਗ ਸੀ ਤੇ ਸਿੱਖ ਕੌਮ ਵਿਚਲੇ ਗੱਦਾਰਾਂ ਦਾ ਸਰਦਾਰ ਵੀ ਸੀ, ਉਸ ਦਾ ਖਾਤਮਾ ਗੱਦੀ ਤੇ ਸੁਸ਼ੋਭਿਤ ਹੁੰਦਿਆਂ ਸੈਕਟਰੀਏਟ ਦੇ ਬਾਹਰ ਹੋਇਆ, ਜਿਹੜਾ ਸਭ ਤੋਂ ਸੁਰੱਖਿਅਤ ਸਥਾਨ ਸੀ, ਮੋਸਟ ਸਿਕਿਉਰ ਪਲੇਸ, ਔਰ ਇਨ ਆਫਿਸ, ਔਰ ਚੈਲੰਜ ਕਰਕੇ ਉਹਨਾਂ ਨੂੰ ਸਿੰਘਾਂ ਨੇ ਕਿਹਾ ਸੀ ਕਿ ਵੀ ਇਹ ਤੇਰੇ ਜ਼ੁਲਮ ਦਾ ਜਿਹੜਾ ਇਹ ਅੰਤ ਅਲਟੀਮੇਟਲੀ ਅਸੀਂ ਕਰਾਂਗੇ। ਮੁੱਖ ਮੰਤਰੀ ਦੀ ਕੁਰਸੀ ਤੇ 5 ਸਾਲ ਬਹਿਣ ਦੇ ਲਾਲਚ ਵਿੱਚ ਇਸ ਦੁਸ਼ਟ ਨੇ ਹਜ਼ਾਰਾਂ ਆਪਣੇ ਹਮ ਕੌਮਾਂ ਦਾ ਅੰਤ ਬ੍ਰਾਹਮਣਵਾਦੀ ਹਾਕਮਾਂ ਦੇ ਇਸ਼ਾਰੇ ਤੇ ਕੀਤਾ। ਉਸ ਕੁਕਰਮ ਦਾ ਹਿਸਾਬ ਅਕਾਲ ਪੁਰਖ ਦੇ ਸਾਜੇ ਖਾਲਸਾ ਪੰਥ ਨੇ ਕਰਦਿਆਂ ਇਸ ਨੂੰ ਐਸੀ ਢੁਕਵੀਂ ਸਜ਼ਾ ਦਿੱਤੀ ਹੈ ਜਿਹੜੀ ਬਾਕੀ ਦੁਸ਼ਟਾਂ ਲਈ ਵੀ ਚਾਨਣ ਮੁਨਾਰਾ ਸਾਬਤ ਹੋਵੇਗੀ। ਖੁਸ਼ੀ ਦੀ ਗੱਲ ਹੈ ਕਿ ਬੇਅੰਤੇ ਦੇ ਸੋਧੇ ਜਾਣ ਨੂੰ ਇੰਟਰਨੈਸ਼ਨਲ ਮੀਡੀਆ ਨੇ ਵੀ ਠੀਕ ਪ੍ਰਸੰਗ ਨਾਲ ਦੇਖਿਆ ਹੈ ਤੇ ਇਸ ਨੂੰ ਅੰਨ੍ਹੇਵਾਹ ਦਹਿਸ਼ਤਗਰਦੀ ਦੇ ਖਾਤੇ ਵਿੱਚ ਨਹੀਂ ਪਾਇਆ। ਇਸ ਪੱਖੋਂ ਦੁਨੀਆ ਦੇ ਕੁਝ ਪ੍ਰਮੁੱਖ ਅਖਬਾਰਾਂ ਦੀਆਂ ਟਿੱਪਣੀਆਂ ਪਾਠਕਾਂ ਲਈ ਲਾਹੇਵੰਦੀਆਂ ਹੋਣਗੀਆਂ, ਕਿਉਂਕਿ ਪਹਿਲਾ ਸਾਡਾ ਸਿੱਖ ਪਰਸਪੈਕਟਿਵ ਹੈ, ਪਰ ਇਹ ਦੇਖਦੇ ਹਾਂ ਕਿ ਵੀ ਇਸ ਨੂੰ ਦੁਨੀਆ ਦੇ ਗਲੋਬਲ ਮੀਡੀਆ ਨੇ ਕਿਵੇਂ ਦੇਖਿਆ ਇਸ ਐਕਟ ਨੂੰ। ਜ਼ਾਹਰ ਹੈ ਆਤਮਘਾਤ ਜਾਂ ਖੁਦਕਸ਼ ਬੰਬਾਰਡ ਜਿਹੜਾ ਬੰਬ ਬਣ ਕੇ ਆਪਣੇ ਆਪ ਨੂੰ ਉਡਾਣਾ, ਇਸ ਨੂੰ ਇੱਕ ਪਾਸਾ ਦਹਿਸ਼ਤਗਰਦੀ ਵੱਲ ਦੇਖੇਗਾ। ਪਰ ਈਵਨ ਇੰਟਰਨੈਸ਼ਨਲ ਮੀਡੀਆ ਨੂੰ ਵੀ ਪਤਾ ਸੀ ਕਿ ਔਰ ਉਸ ਪੀਰੀਅਡ 'ਚ ਕੀ 2.5 ਸਾਲ 'ਚ ਪੰਜਾਬ 'ਚ ਵਾਪਰ ਰਿਹਾ ਸੀ, ਔਰ ਕਿਵੇਂ ਜਸਵੰਤ ਸਿੰਘ ਖਾਲੜਾ ਨੇ 3 ਸ਼ਮਸ਼ਾਨ ਘਾਟਾਂ ਦੇ ਉਸ ਅਣਪਛਾਤੀਆਂ ਲਾਸ਼ਾਂ ਦੀ ਲਿਸਟ ਤੋਂ ਹੀ ਇਹ ਦੱਸਿਆ ਸੀ ਕਿ ਕਿਵੇਂ 25,000 ਤੋਂ ਜ਼ਿਆਦਾ ਅਣਪਛਾਤੀਆਂ ਲਾਸ਼ਾਂ ਸਿਰਫ ਉਹਨਾਂ 3 ਸ਼ਮਸ਼ਾਨ ਘਾਟਾਂ 'ਚ ਪੱਟੀ ਦੇ, ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਜੀ ਨੇ। ਔਰ ਉਹਨੂੰ ਇਹ ਦੁਨੀਆ ਦਾ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਦੇ ਪੰਜਾਬ ਜਾਣ ਤੇ ਪਾਬੰਦੀ ਸੀ, ਪਰ ਅੰਦਰੋਂ ਰਿਪੋਰਟਸ ਬਾਹਰ ਨਿਕਲ ਰਹੀਆਂ ਸੀ। ਉਹਨਾਂ ਦਿਨਾਂ 'ਚ ਹਿਊਮਨ ਰਾਈਟਸ ਵਾਚ ਜਿਹੜਾ ਉਹਨਾਂ ਦੀ ਰਿਪੋਰਟ ਦਾ ਡੈਡ ਸਾਇਲੈਂਸ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ, ਇਹ 1994 ਦੇ ਵਿੱਚ ਆਈ ਸੀ। ਔਰ ਨਿਊਯਾਰਕ ਟਾਈਮਜ਼ ਇੰਟਰਨੈਸ਼ਨਲ ਨੇ ਆਪਣੇ ਜਿਹੜਾ 3 ਸਤੰਬਰ ਦਾ ਉਹਨਾਂ ਨੇ ਐਡੀਟੋਰੀਅਲ ਲਿਖਿਆ, ਉਹਦੇ 'ਚ ਉਹਨਾਂ ਨੇ ਲਿਖਿਆ ਇਹ ਕਤਲ ਹਿੰਦੁਸਤਾਨ ਨੂੰ ਯਾਦ ਕਰਵਾਉਣ ਲਈ ਹੈ ਕਿ ਅਜੇ ਖਾਲਿਸਤਾਨੀ ਬਗਾਵਤ ਦੀ ਵੰਗਾਰ ਮੌਜੂਦ ਹੈ। ਕਿਉਂਕਿ ਉਦੋਂ ਨਰਸਿਮਹਾ ਰਾਓ ਸੀ ਪ੍ਰਾਈਮ ਮਿਨਿਸਟਰ ਸੀ, ਇਹਨਾਂ ਦਾ ਅਸੀਂ ਕਲੇਮ ਖਤਮ ਕਰਤਾ, ਦਬਾ ਦਿੱਤੇ, ਉਲਟਾ ਦਿੱਤੇ, ਅਬ ਨਾਨੀ ਯਾਦ ਕਰਵਾ ਦੀ ਜਿਵੇਂ ਕਰਦੇ ਨੇ। ਉਹਨਾਂ ਨੇ ਕਿਹਾ ਹਾਲ ਹੈ ਨਾਨੀ ਨਹੀਂ, ਤੁਹਾਨੂੰ ਦਾਦੀ ਵੀ ਨਾਲ ਯਾਦ ਕਰਵਾ ਦਿੱਤੀ। ਸੋ ਉਹਨੂੰ ਨਿਊਯਾਰਕ ਟਾਈਮਜ਼ ਨੇ ਕਿਹਾ ਵੀ ਉਹਨੇ ਦੱਸ ਦਿੱਤਾ ਸਿੱਖਾਂ ਨੇ ਕਿ ਜਿਹੜਾ ਖਾਲਿਸਤਾਨੀ ਚੈਲੰਜ ਹੈ ਉਹ ਅੱਜ ਵੀ ਮੌਜੂਦ ਹੈ।
इस ਜਿਹੜਾ ਆਰਟੀਕਲ ਸੀ ਇਹ ਲਿਖਤ ਜੌਨ ਐਫ ਬਰਨਸ ਨੇ ਲਿਖੀ ਕਿਉਂਕਿ ਦਿੱਲੀ ਬੇਸਡ ਇਹਨਾਂ ਦਾ ਬਿਊਰੋ ਚੀਫ ਸੀ ਔਰ ਉਹਨੇ ਲਿਖਿਆ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਇਆ ਸ਼ਕਤੀਸ਼ਾਲੀ ਬੰਬ ਧਮਾਕਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਤੇ 18 ਹੋਰ ਲੋਕ ਮਾਰੇ ਗਏ ਇਸ ਨੇ ਭਾਰਤ ਸਰਕਾਰ ਦੇ ਇਸ ਵਿਸ਼ਵਾਸ ਨੂੰ ਚਕਨਾਚੂਰ ਕਰ ਦਿੱਤਾ ਹੈ ਕਿ ਉਸ ਨੇ ਪੰਜਾਬ ਵਿੱਚ ਸਿੱਖ ਵੱਖਵਾਦੀਆਂ ਦੇ ਖਿਲਾਫ ਜੰਗ ਜਿੱਤ ਲਈ ਹੈ ਕਿ ਵੀ ਇਹ ਚਕਨਾਚੂਰ ਕਰ ਦਿੱਤਾ ਉਹਨਾਂ ਨੇ ਇੱਕ ਐਕਸ਼ਨ ਦੇ ਨਾਲ ਜੀ। ਫਿਰ ਲੰਡਨ ਤੋਂ ਜਿਹੜਾ ਅਖਬਾਰ ਇਕਨੋਮਿਸਟ ਲੰਡਨ ਛਪਦਾ ਹੈ ਉਹਨੇ ਆਪਣੇ 2 ਸਤੰਬਰ ਦੇ ਅੰਕ 'ਚ ਲਿਖਿਆ ਇਹ ਸਧਾਰਨ ਰਾਜਸੀ ਕਤਲ ਨਹੀਂ ਹੈ ਇਹਨੂੰ ਬਲੇਮ ਨਾ ਕਰੋ ਕਿ ਜੀ ਇਹ ਪੋਲੀਟੀਕਲ ਅਸੈਸੀਨੇਸ਼ਨ ਹੈ ਇਹ ਪ੍ਰਧਾਨ ਮੰਤਰੀ ਦੇ ਸਿਆਸੀ ਥਾਲ ਵਿੱਚ ਹੋਈ ਮੋਰੀ ਹੈ ਉਹ ਐਗਜ਼ੈਕਟ ਵਰਡ ਸੀ The assassination has blown a hole in Mr. Narasimha Rao's record ਕਿਉਂਕਿ ਇਹ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ। ਵਾਸ਼ਿੰਗਟਨ ਟਾਈਮਜ਼ ਨੇ ਆਪਣੇ 5 ਸਤੰਬਰ ਦੇ ਇੱਕ ਲੇਖ 'ਚ ਕਿਹਾ ਬੇਅੰਤ ਸਿੰਘ ਦੀ ਚੰਡੀਗੜ੍ਹ ਦੇ ਬੰਬ ਧਮਾਕੇ ਵਿੱਚ ਹੋਈ ਮੌਤ ਨੇ ਸਿੱਖ ਵੱਖਵਾਦੀਆਂ ਦੇ ਕਾਜ਼ ਨੂੰ ਕਾਫੀ ਦੇਰ ਦੀ ਚੁੱਪੀ ਤੋਂ ਬਾਅਦ ਫੇਰ ਮੋਰਲੀ ਕਤਾਰ ਵਿੱਚ ਲੈ ਆਂਦਾ। ਇਹ ਵਾਸ਼ਿੰਗਟਨ ਟਾਈਮਜ਼ ਦੀ ਟਿੱਪਣੀ ਸੀ ਜੀ। ਔਰ 1 ਸਤੰਬਰ ਦੇ ਅੰਕ 'ਚ ਇੰਗਲੈਂਡ ਦਾ ਮਸ਼ਹੂਰ ਅਖਬਾਰ ਦਾ ਟਾਈਮਸ ਇਹ ਲਿਖਦਾ ਹੈ ਪੰਜਾਬੀ ਲੀਡਰ ਦੇ ਕਤਲ ਨਾਲ 2 ਸਾਲਾਂ ਤੋਂ ਵੱਖਵਾਦੀ ਹਮਲਿਆਂ ਵਿੱਚ ਆਈ ਖੜੋਤ ਟੁੱਟ ਗਈ ਹੈ ਇਹ ਵੱਖਵਾਦ ਬੜੇ ਦ੍ਰਿਸ਼ਮਈ ਤਰੀਕੇ ਨਾਲ ਵਾਪਸ ਆਇਆ ਸਪੈਕਟੈਕੂਲਰ ਸ਼ਬਦ ਉਹਨੇ ਇਸਤੇਮਾਲ ਕੀਤਾ ਸੀ ਭਾਵੇਂ ਇਸ ਦੀ ਕਾਫੀ ਦੇਰ ਤੋਂ ਇੰਤਜ਼ਾਰ ਸੀ ਵੱਖਵਾਦ ਦਾ ਨਵਾਂ ਦੌਰ ਬੜਾ ਸੁਚੱਜਾ ਹੋਵੇਗਾ ਕਿਉਂਕਿ ਹੁਣ ਇਸ ਲਹਿਰ ਵਿੱਚ ਪੜ੍ਹੇ ਲਿਖੇ ਸ਼ਹਿਰੀ ਸਿੱਖ ਵੀ ਸ਼ਾਮਲ ਹਨ ਜਿਨ੍ਹਾਂ ਚੋਂ ਕਈਆਂ ਨੂੰ ਬਾਹਰਲੇ ਦੇਸ਼ਾਂ ਦੀ ਜ਼ਿੰਦਗੀ ਦਾ ਤਜਰਬਾ ਵੀ ਹੈ ਉਹਨਾਂ ਨੇ ਕਿਹਾ ਜੀ ਹੁਣ ਇਹ ਪਹਿਲੇ ਵਾਲਾ ਦੌਰ ਨਹੀਂ ਹੈ ਹੁਣ ਇਹ ਸਫਿਸਟੀਕੇਟ ਦੌਰ ਸ਼ੁਰੂ ਹੋਏਗਾ ਇਹ ਵਾਸ਼ਿੰਗਟਨ ਟਾਈਮਜ਼ ਫਾਈਨੈਂਸ਼ੀਅਲ ਟਾਈਮਜ਼ ਉਹਨੇ ਆਪਣੇ 1 ਸਤੰਬਰ ਦੇ ਅੰਕ 'ਚ ਕਿਹਾ ਇਹ 1992 ਤੱਕ ਸਿੱਖ ਵੱਖਵਾਦ ਨੂੰ ਦਬਾਉਣ ਲਈ ਹੋਈਆਂ 25,000 ਤੋਂ ਜ਼ਿਆਦਾ ਮੌਤਾਂ ਤੋਂ ਬਾਅਦ ਹੀ ਸਭ ਤੋਂ ਸੰਗੀਨ ਘਟਨਾ ਹੈ ਜਿਸ ਨਾਲ ਪੰਜਾਬ ਦੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਹਿੱਲ ਗਈ ਹੈ ਕਿਉਂਕਿ ਇਹ ਸਿੱਖ ਬਹੁਗਿਣਤੀ ਦੇ ਚੋਣਾਂ ਬਾਈਕਾਟ ਕਰਨ ਦੇ ਨਤੀਜੇ ਵਜੋਂ ਤਾਕਤ ਵਿੱਚ ਆਈ ਸੀ ਤਾਕਤ ਦੇ ਜ਼ੋਰ ਨਾਲ ਹੀ ਇਸ ਨੇ ਸ਼ਾਂਤੀ ਬਹਾਲ ਕਰਨ ਦੀ ਗੱਲ ਕੀਤੀ ਪਰ ਸਿੱਖ ਬਹੁਗਿਣਤੀ ਇਸ ਨੂੰ ਅਖੌਤੀ ਸ਼ਾਂਤੀ ਸਮਝਦੀ ਸੀ ਤੇ ਇਸ ਸਥਿਤੀ ਤੋਂ ਨਿਰਾਸ਼ ਸੀ ਸਿੱਖਾਂ ਦੀ ਪੰਜਾਬ ਵਿੱਚ 70% ਆਬਾਦੀ ਹੈ ਜਦੋਂ ਕਿ ਉਹ ਭਾਰਤ ਦੀ ਇੱਕ ਛੋਟੀ ਘੱਟ ਗਿਣਤੀ ਹਨ ਤੇ ਉਹ ਕਹਿੰਦੇ ਹਨ ਕਿ ਉਹਨਾਂ ਨਾਲ ਭਾਰਤ ਵਿੱਚ ਵਿਤਕਰਾ ਹੁੰਦਾ ਹੈ ਸੋ ਫਾਈਨੈਂਸ਼ੀਅਲ ਟਾਈਮਜ਼ ਨੇ ਜਿਹੜਾ ਇਹ ਦੱਸ ਦਿੱਤਾ ਹੈ ਕਿ ਵੀ ਇਹ ਸਾਰੀ ਸਟਰਗਲ ਕੀ ਹੈ ਔਰ ਇਸ ਐਕਸ਼ਨ ਦੀ ਅਹਿਮੀਅਤ ਕੀ ਹੈ ਫਿਰ ਅਸੀਂ ਦੇਖਦੇ ਹਾਂ ਕਿ ਇਸ ਤੋਂ ਇਲਾਵਾ ਰਾਇਟਰ ਐਸੋਸੀਏਟਡ ਪ੍ਰੈਸ ਸਾਊਥ ਚਾਈਨਾ ਮਾਰਨਿੰਗ ਪੋਸਟ ਵਗੈਰਾ ਨਿਊਜ਼ ਏਜੰਸੀਆਂ ਦੇ ਪੱਤਰਕਾਰਾਂ ਨੇ ਵੀ ਇਸ ਨੂੰ ਖਾਲਿਸਤਾਨ ਦੀ ਲਹਿਰ ਨਾਲ ਜੋੜ ਕੇ ਦੇਖਿਆ ਤੇ ਇਸ ਨੂੰ ਚੁੱਪ ਦਾ ਟੁੱਟਣਾ ਕਿਹਾ ਬਾਕੀ ਰਾਈਟ ਅਪ ਮੈਂ ਨਹੀਂ ਪੜਾਂਗਾ ਕਿਉਂਕਿ ਇਹ ਬੇਸਿਕਲੀ ਇਸ ਗੱਲ ਦਾ ਸਬੂਤ ਸੀ ਕਿ ਗੱਲ ਕਿੱਧਰ ਨੂੰ ਜਾ ਰਹੀ ਸੋ ਇੱਕ ਮੈਂ ਜ਼ਰੂਰ ਦੱਸਦੇ ਹਾਂ ਕਿ ਵੀ ਉੱਥੇ ਭਾਵੇਂ ਅਕਾਲ ਤਖਤ ਤੇ ਇਸ ਸਮਾਗਮ ਦੀ ਅਹਿਮੀਅਤ ਨੂੰ ਘਟਾਉਣ ਦੀ ਕੋਸ਼ਿਸ਼ ਹੋਏ ਜਾਂ ਪੈਰਲਲ ਚ ਚੰਡੀਗੜ੍ਹ ਦੇ ਵਿੱਚ ਜਿਵੇਂ ਉਸ ਵੇਲੇ ਦੇ ਬੁੱਚੜ ਜਿਸ ਲਈ ਸ਼ਬਦ ਹੀ ਬੁੱਚੜ ਸਿੱਖ ਇਸਤੇਮਾਲ ਕਰਦੇ ਸੀ ਉਸ ਮੁੱਖ ਮੰਤਰੀ ਦਾ ਸਮਾਗਮ 5 ਕਾਂਗਰਸ ਦੇ ਵਜ਼ੀਰ ਸ਼ਾਮਲ ਹੋਏ ਔਰ ਵੱਡਾ ਸ਼ਹੀਦ ਔਰ ਇਹ ਕਿਹਾ ਗਿਆ ਜੀ ਅਸੀਂ ਫੰਡ ਰਿਲੀਜ਼ ਕਰਾਂਗੇ ਜਿਹੜਾ ਉਹਦੀ ਯਾਦ 'ਚ ਮੈਮੋਰੀਅਲ ਬਣਾਇਆ ਜਾਣਾ ਹੈ ਉਸ ਦੇ ਲਈ ਇਹ ਹਮੇਸ਼ਾ ਹੁੰਦਾ ਹੈ ਇਹੀ ਅੰਗਰੇਜ਼ਾਂ ਦੇ ਕੁੱਤੇ ਸੀ ਇਹਨਾਂ ਦੇ ਪੁਰਖੇ ਉਹ ਉਦੋਂ ਵੀ ਇਹੀ ਕਹਿੰਦੇ ਸੀ ਕਿ ਲੌਂਗ ਕਿੰਗ ਇਜ਼ ਡੈਡ ਲੌਂਗ ਲਿਵ ਦਾ ਕਿੰਗ ਇਹ ਉਹੀ ਨਸਲ ਹੈ ਔਰ ਆਪਣਿਆਂ ਨੂੰ ਇਹ ਉਦੋਂ ਟ੍ਰੇਟਰ ਕਹਿੰਦੇ ਸੀ ਅੱਜ ਵੀ ਮੁੜ ਕੇ ਇਹੀ ਹਾਲ ਇਹਨਾਂ ਦਾ ਫੇਰ ਬਦਲੇਗਾ ਪਰ ਡਾਇਸਪੋਰਾ ਸਿੱਖ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਅਸੀਂ ਪਹਿਲਾਂ ਤਾਂ ਪੰਜਾਬ ਵਿੱਚ ਲਿਆਉਣਾ ਸਿੱਖਾਂ ਦੀ ਬਹਾਦਰੀ ਦੀ ਦਾਤ ਦਿੰਦੇ ਕਿ ਜਿਹੜੇ ਇੰਨੀਆਂ ਰੁਕਾਵਟਾਂ ਔਰ ਇਸ ਕਿਸਮ ਦੇ ਪ੍ਰਚਾਰ ਦੇ ਬਾਵਜੂਦ ਅਕਾਲ ਤਖਤ ਦੇ ਸਮਾਗਮ 'ਚ ਵੀ ਉਹ ਸ਼ਾਮਲ ਹੋਏ ਔਰ ਹੋਰ ਥਾਵਾਂ ਤੇ ਵੀ ਅੱਡ-ਅੱਡ ਤਰੀਕਿਆਂ ਨਾਲ ਭਾਈ ਦਿਲਾਵਰ ਸਿੰਘ ਨੂੰ ਯਾਦ ਕਰ ਰਹੇ ਨੇ ਔਰ ਇਸ ਦੇ ਨਾਲ ਅਸੀਂ ਸਮਝਦੇ ਹਾਂ ਵੀ ਡਾਇਸਪੋਰਾ ਸਿੱਖਾਂ ਨੇ ਇਸ ਚੈਲੰਜ ਨੂੰ ਬਾਖੂਬੀ ਸਮਝਿਆ ਹੋਇਆ ਔਰ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ 3 ਸਤੰਬਰ ਨੂੰ ਫਿਲਾਡੈਲਫੀਆ ਸਿੱਖ ਸੁਸਾਇਟੀ ਵੱਲੋਂ ਜਿਹੜਾ ਉਹ ਫਿਲਾਡੈਲਫੀਆ ਦੇ ਮੁੱਖ ਗੁਰਦੁਆਰਾ ਸਾਹਿਬ 'ਚ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ
ਔਰ ਉਹਦੇ 'ਚ ਅਸੀਂ TV 84 ਦੀ ਸਾਰੀ ਟੀਮ ਸ਼ਮੂਲੀਅਤ ਕਰਾਂਗੇ। ਵਿਸ਼ੇਸ਼ ਤੌਰ ਤੇ ਉਹਨਾਂ ਨੇ ਲਗਭਗ 2 ਮਹੀਨੇ ਪਹਿਲਾਂ ਹੀ ਇਹ ਦਿਨ ਉਹਨਾਂ ਨੇ ਚੁਣਿਆ ਸੀ ਜੀ, ਔਰ ਅੱਜ ਹੀ ਸਾਨੂੰ ਇਹ ਇਨਫੋਰਮ ਕੀਤਾ ਹੈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਭਾਈ ਹਿੰਮਤ ਸਿੰਘ, ਦੁਆਬਾ ਸਿੱਖ ਐਸੋਸੀਏਸ਼ਨ ਨਾਲ ਸੰਬੰਧਿਤ ਭਾਈ ਹਰਮੇਲ ਸਿੰਘ, ਭਾਈ ਬਲਜਿੰਦਰ ਸਿੰਘ ਹੋਰਾਂ ਨੇ ਕਿ 10 ਸਤੰਬਰ ਨੂੰ ਵੱਡੇ ਪੈਮਾਨੇ ਦੇ ਉੱਤੇ ਜਿਹਦੇ 'ਚ ਸਮੁੱਚੇ ਈਸਟ ਕੋਸਟ ਤੋਂ ਸਿੱਖ ਨੁਮਾਇੰਦੇ ਸੰਗਤਾਂ ਸ਼ਮੂਲੀਅਤ ਕਰਨਗੀਆਂ ਜੀ। ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ, ਜਿਹੜੀ ਸਭ ਤੋਂ ਪੁਰਾਣੀ ਸਿੱਖ ਸੰਸਥਾ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਉਸ ਦੇ ਵਿੱਚ ਇਹ ਸਮਾਗਮ ਹੋਏਗਾ ਔਰ ਇਸ ਨੂੰ ਵੀ TV 84 ਦੀ ਟੀਮ ਕਵਰ ਕਰੇਗੀ। ਸਾਨੂੰ ਇਸ ਦੇ ਵਿੱਚ ਸ਼ਮੂਲੀਅਤ ਦੇ ਲਈ ਉਹਨਾਂ ਨੇ ਯਾਦ ਕੀਤਾ ਹੈ, ਉਹਨਾਂ ਦਾ ਸ਼ੁਕਰੀਆ। ਔਰ ਅਸੀਂ ਹੁਣੇ ਹੀ ਇਹ ਆਪਣੇ ਜਿਹੜੇ ਵੀ ਸਾਡੇ ਦਰਸ਼ਕ ਸਰੋਤੇ ਈਸਟ ਕੋਸਟ ਤੋਂ ਇਸ ਨੂੰ ਸੁਣਦੇ ਨੇ ਉਹ ਆਪਣੇ ਕੈਲੰਡਰ 'ਚ ਮਾਰਕ ਕਰ ਲੈਣ, ਜਿਹੜੇ ਫਿਲਾਡੈਲਫੀਆ ਦੇ ਨੇੜੇ ਤੇੜੇ ਨੇ 3 ਸਤੰਬਰ ਨੂੰ ਜ਼ਰੂਰ ਫਿਲਾਡੈਲਫੀਆ ਪਹੁੰਚਣ ਔਰ 10 ਸਤੰਬਰ ਵਾਲੇ ਸਮਾਗਮ ਦੇ ਲਈ ਜਿਹਦੇ 'ਚ ਭਰਪੂਰ ਹਾਜ਼ਰੀ ਔਰ ਸ਼ਿਰਕਤ ਹੋਣੀ ਚਾਹੀਦੀ ਹੈ, ਅਸੀਂ ਜਿਹੜੀ ਹੈ ਉਹ ਜ਼ੋਰਦਾਰ ਅਪੀਲ ਕਰਦੇ ਹਾਂ। ਬਾਕੀ ਜਿਹੜਾ ਕਨਸੈਪਟ ਅਸੀਂ ਬੜਾ ਸਪਸ਼ਟ ਹੈ, ਸ਼ਹੀਦ ਉਹ ਹੈ ਜਿਹਦਾ ਸ਼ਹਾਦਤ 'ਚੋਂ ਆਇਆ ਗਵਾਹੀ ਦੇਣ ਵਾਲਾ। ਔਰ ਜ਼ਾਹਰ ਹੈ ਕਿ ਜਦੋਂ ਕੋਈ ਸ਼ਹੀਦ ਇਸ ਰਸਤੇ ਨੂੰ ਚੁਣਦਾ ਹੈ ਉਹਦੇ ਕੋਲ ਚੋਇਸ ਹੁੰਦੀ ਜੀ। ਉਹਨਾਂ ਦੇ ਸਾਹਮਣੇ ਸੀ ਭਾਈ ਦਿਲਾਵਰ ਸਿੰਘ ਇੱਕ ਸਪੋਰਟਸਮੈਨ ਸਨ। ਪੰਜਾਬ ਪੁਲਿਸ 'ਚੋਂ ਕੋਈ 10 ਲੱਖ ਰੁਪਈਆ ਵੱਡੀ ਦੇ ਕੇ ਭਰਤੀ ਨਹੀਂ ਸੀ ਹੋਏ ਜਿਵੇਂ ਉੱਥੇ ਪੁਲਿਸ ਹੁੰਦੇ ਨੇ ਲੋਕ। ਉਹਨਾਂ ਦਾ ਸਪੋਰਟਸ ਕਰੀਅਰ ਸੀ, ਨੈਸ਼ਨਲ ਲੈਵਲ ਦੇ ਸਪੋਰਟਸਮੈਨ ਸੀ, ਉਸ ਕੋਟੇ 'ਚੋਂ ਸੀ। ਔਰ ਜਿਸ ਹੱਦ ਤੱਕ ਜਾ ਕੇ ਔਰ ਇੱਕ ਅੰਮ੍ਰਿਤਧਾਰੀ ਪਰਿਵਾਰ, ਉਹਨਾਂ ਦੇ ਮਾਤਾ ਜੀ ਨੂੰ ਮਿਲਣ ਦਾ ਵੀ ਮੈਨੂੰ ਸਬਬ ਪਿਛਲੇ ਵਰੇ 'ਚ ਮਿਲਿਆ। ਇੱਕ ਬੜੇ ਸਧਾਰਨ ਫੇਥ ਵਾਲੇ ਪਿਤਾ ਜੀ, ਉਹਨਾਂ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜਾ ਬੜਾ ਅੱਛਾ ਜੌਬ ਕਰਦੇ ਸੀ, ਅੰਮ੍ਰਿਤਧਾਰੀ ਪਰਿਵਾਰ। ਔਰ ਇਹ ਨੌਜਵਾਨ ਜਿਹਦੇ ਸਾਹਮਣੇ ਕੈਰੀਅਰ ਵੀ ਸੀ, ਜਿਹਦੇ ਸਾਹਮਣੇ ਉਹਦੀ ਜ਼ਿੰਦਗੀ ਸੀ, ਵਿਆਹ ਜਾਂ ਸਾਡੇ 'ਚੋਂ ਬਹੁਤਿਆਂ ਦਾ ਕੀ ਹੁੰਦਾ, ਅਸੀਂ ਬੱਚੇ ਬੱਚੀਆਂ ਜੰਮਦੇ, ਉਹਨਾਂ ਦਾ ਕੀ ਹੁੰਦਾ ਚੰਗੇ ਘਰ ਵਿਆਹ ਹੋ ਜਾਏ, ਅੱਗੋਂ ਜਿਹੜਾ ਨੌਕਰੀ ਚੰਗੀ ਮਿਲੇ, ਉਹ ਸਭ ਕੁਝ ਉਹਨਾਂ ਨੂੰ ਹਾਸਲ ਸੀ। ਲੇਕਿਨ ਜਦੋਂ ਉਹਨਾਂ ਨੇ ਕੌਮ ਦਾ ਇਹ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਕਿ ਕੌਮ ਨੂੰ ਬੇਪਤ ਕੀਤਾ ਜਾ ਰਿਹਾ ਔਰ ਇਹ ਚਾਰ ਚਫੇਰੇ ਜਿਹੜੇ ਬਿਲਕੁਲ ਸਾਹਸਤਹੀਣੇ ਲੋਕ ਨੇ ਉਹ ਦੇਖ ਰਹੇ ਨੇ ਕਿ ਕਿੱਥੇ ਹੈ ਪੰਥ ਜੀ, ਕਿੱਥੇ ਨੇ ਸੁੱਖਾ ਸਿੰਘ ਮਹਿਤਾਬ ਸਿੰਘ, ਕੋਈ ਸਜ਼ਾ ਦੇਣ ਵਾਲਾ ਨਹੀਂ। ਔਰ ਇਹ ਫਿਰ ਅਕਾਲ ਪੁਰਖ ਨੇ ਰਹਿਮਤ ਕੀਤੀ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਿਲਾਵਰ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ। ਔਰ ਇਹ ਸਾਰਾ ਜਿਵੇਂ ਇਹਨਾਂ ਨੇ ਇਹ ਸਾਰੀ ਸਕੀਮ ਨੂੰ ਸਫਲਤਾ ਤੱਕ ਪਹੁੰਚਾਇਆ ਔਰ ਕਿਵੇਂ ਟੌਸ ਪਾ ਕੇ ਫਾਈਨਲ ਪਲ ਨੇ, ਰਾਜੋਆਣਾ ਕਹਿੰਦੇ ਨੇ ਮੈਂ ਸ਼ਹੀਦ ਹੋਣਾ, ਦਿਲਾਵਰ ਸਿੰਘ ਕਹਿੰਦੇ ਨੇ ਨਹੀਂ, ਫਿਰ ਟੌਸ ਪਾਇਆ ਜਾਂਦਾ ਔਰ ਭਾਈ ਦਿਲਾਵਰ ਸਿੰਘ ਨੂੰ ਇਹ ਸ਼ਹੀਦੀ ਜਾਮ ਮਿਲਦਾ। ਸੋ ਮੈਂ ਸਮਝਦਾ ਵੀ ਇੱਕ ਪਾਸਾ ਇਹ ਹੈ ਔਰ ਦੂਸਰੇ ਕੋਈ ਚਾਹਨਾ ਨਹੀਂ ਹੈ, ਕੋਈ ਇਹ ਨਹੀਂ ਹੈ ਕਿ ਬਈ ਉਹਨਾਂ ਨੂੰ ਕੋਈ ਚਾਹਨਾ ਹੈ। ਔਰ ਜਿਵੇਂ ਇੱਕ ਬੜਾ ਪੁਰਾਣਾ ਕਪਲੇਟ ਮੇਰੀਆਂ ਯਾਦਾਂ 'ਚ ਪਿਆ ਹੋਇਆ ਹੈ ਕਿ ਭਾਈ ਜਿਹੜਾ आशिक जो शहादत के हैं वो जीना छोड़ देते हैं, आशिक जो शहादत के हैं वो जीना छोड़ देते हैं, इस शरीर को खिलौना समझकर वो फोड़ देते हैं, ना हूरों ना ताजों ना तख्तों की हसरत, ना हूरों ना ताजों ना तख्तों की हसरत, खुदा भी खुदाई दे तो वापस मोड़ देते हैं। वाह जी वाह। सो इस हद तक जाके और यही ने फिर शहीद की जो मौत है वो कौम की हयात है। मौत तो हयात है, जीवन तो हयात है, मौत भी हयात ना, हयात तो हयात है, मौत भी हयात। कि हयाती जिंदगी नूं भी कहंदे ने, शहीद की जो मौत है वो कौम की हयात है, हयात तो हयात है, मौत भी हयात। और ये जदों उन्हां दी जिंदगी भी और उन्हां दी शहादत भी दोनों चों ही कौमां दी जिंदगी निकलदी है। और शहीद भाई दिलावर सिंह इस कैटेगरी दे ਉਹ ਸ਼ਹੀਦ ਨੇ ਜਿਨ੍ਹਾਂ ਨੇ ਆਪਣੀ ਚੋਇਸ ਦੇ ਨਾਲ ਕੌਮ ਨੂੰ ਆਨਰ ਦੇਣ ਦੇ ਲਈ, ਇੱਕ ਦੁਸ਼ਟ ਨੂੰ ਸਜ਼ਾ ਯਾਫਤਾ ਕਰਨ ਦੇ ਲਈ ਔਰ ਗੁਰੂ ਦੇ ਇਸ ਆਦੇਸ਼ ਦੇ ਉੱਤੇ ਪਹਿਰਾ ਦਿੱਤਾ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸੋ ਅਸੀਂ ਇਹ ਸਮੁੱਚਾ ਪ੍ਰੋਗਰਾਮ ਉਸ ਮਹਾਨ ਸ਼ਹੀਦ
ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਜੀ। ਡਾਕਟਰ ਸਾਹਿਬ ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਜਿਹੜੇ TV 84 ਦੀ ਮਾਈਕ ਸਹਾਇਤਾ ਕਰ ਰਹੇ ਨੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਅਜੇ ਤੱਕ ਮਾਈਕ ਸਹਾਇਤਾ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ, ਦੋਸਤਾਨਾ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।